ਅੱਛਾ ਵੀ ਇੱਕ ਕਬੂਤਰਾਂ ਦਾ ਚੌਕਾ ਦੇਣੇ ਦਾ ਵੀ ਜਿਹੜਾ ਹੁੰਦਾ ਨਾ ਉਹਦਾ ਕੋਈ ਅੰਦਾਜ਼ਾ ਲਾਇਆ ਰਾਣਾ ਜੀ? ਵੀ ਬੜਾ ਦਿਲਚਸਪ ਹੈ। ਐਦਾਂ ਕਬੂਤਰ ਦੇਖ ਲੈ, ਪਹਿਲੋਂ ਖਾਂਦਾ ਆਪ, ਹਾਂਜੀ, ਫਿਰ ਉਹਨੂੰ ਨਿਕਲ ਕੇ ਫਿਰ ਬੱਚਿਆਂ ਨੂੰ ਦਿੰਦਾ ਚੋਗਾ। ਇਹ ਹਾਂ ਚੋਗਾ। ਇਹ ਅਸਲ ਦੋ ਬੱਚੇ ਹੁੰਦੇ, ਦੋ ਹੀ ਖਵਾਣੇ ਵਾਲੇ ਹੁੰਦੇ, ਲੇਕਿਨ ਇਹਨਾਂ ਦਾ ਬੱਚਾ ਇਹ ਜਿਹੜਾ ਮੂੰਹ ਦਾ ਹੈ ਨਾ, ਆ ਮੂੰਹ 'ਚ ਕੜੱਤਣ ਵੀ, ਹਾਂ ਇਹ ਵੀ ਨਿਰਾ ਇਹ ਨਾ ਦੇਖੋ ਵੀ ਤੁਹਾਨੂੰ ਕਰੋਲਾ, ਇਹ ਵੀ ਦੇਖੋ ਵੀ ਤੁਸੀਂ ਖਾਂਦੇ ਕੀ ਆ। ਖਾਂਦੇ ਕੀ ਆ? ਅਸਲ ਚੀਜ਼ ਤਾਂ ਖਾਣ ਨਾਲ ਹੀ ਹੁੰਦਾ ਨਾ। ਖਾਣ ਦੀ ਯਾਰ ਤੂੰ ਮੇਰੀ ਗੱਲ ਸੁਣ, ਇੱਥੇ ਅੱਗੇ ਸੁਣਦੇ ਸੀਗੇ ਬਾਦਸ਼ਾਹਾਂ ਦਾ, ਬਈ ਬੂਟੇ ਖਾਂ ਕੀ ਲੱਗਿਆ ਪਕਾਣ, ਦੱਸ ਕੀ ਪਕਾਣ ਲੱਗੇ? ਹਾਂ ਹੁਣ ਇਦਾਂ ਕੀ ਪਤਾ ਲੱਗਿਆ ਰਾਣਾ ਜੀ ਕਿੰਦਾ ਹੈ ਗੱਲ ਕਰਨ ਵਾਲੀ? ਸਾਰੀ ਅੱਜ ਕੱਲ ਅਸੀਂ ਤੁਸੀਂ ਤਾਂ ਇਦਾਂ ਕਰ ਰਹੇ ਹੋ ਜਿੱਦਾਂ ਅਸੀਂ ਬੁੱਝ ਬੁੱਝੀ ਕਰਨਾ ਬੁੱਝੋ ਕੀ ਬਈ ਤੁਸੀਂ ਸਾਨੂੰ ਪਹਿਲਾਂ ਤਾਂ ਇਦਾਂ ਕਰੋ ਨਾ ਵੀ ਉਹ ਚੀਜ਼ ਦਿਖਾਓ ਵੀ ਤੁਹਾਡੇ ਕੋਲ ਸਮਾਨ ਕੀ ਆ। ਸਾਡੇ ਕੋਲ ਘੇ ਆ, ਘੇ, ਅੱਛਾ, ਆਟਾ ਪਿਆ, ਹਾਂ, ਗੁੜ ਪਿਆ, ਇਹ ਕੀ? ਇਹ ਮਿਰਚਾਂ, ਅਦਰਕ ਆ, ਥੋਮ, ਹਾਂ, ਤੇ ਆ ਸਾਡੇ ਕੋਲ ਗੰਢੇ ਆ। ਇਹ ਨਾ ਮੇਰੀ ਗੱਲ ਸੁਣੇ ਨਾ, ਇਹ ਕੰਮ ਤਾਂ ਰਾਣਾ ਜੀ ਦੋ ਹੀ ਆ। ਉਧਰ ਜਾਂ ਤਾਂ ਇਹਦੇ ਡੰਡੀਆਂ ਤੋੜ ਲੈਣ ਦੇ, ਜਾਂ ਤਾਂ ਇਹਦੇ ਡੰਡੀਆਂ ਤੋੜ ਕੇ ਸਾਫ਼ ਕਰਕੇ ਪਾਓ, ਜਾਂ ਤਾਂ ਇਹਦੇ ਸਮੋਸੇ ਬਣ ਸਕਦੇ ਆ ਜੀ ਆਟੇ ਨਾਲ, ਤੇ ਜਾਂ ਇਹਦੇ ਪਕੌੜੇ ਬਣ ਸਕਦੇ ਆ ਜੀ। ਨਾ 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 ਨਾ, ਇਹ ਤੁਹਾਡਾ ਹੈ ਨਹੀਂ ਆ ਮਿਰਚਾਂ, ਲੂਣ, ਤੇਲ, ਮਸਾਲਾ ਸਾਰਾ ਇਹੋ ਹੀ ਆ ਜੀ। ਮੇਰੇ ਖਿਆਲ ਦੇ ਵਿੱਚ ਗੋੜ ਵਾਲੇ ਤੋਂ ਬਣਾਉਗੇ ਇਹ ਅੱਜ ਗੁਲਗੁਲੇ ਆਟਾ ਤੇ ਕਿਉਂ ਰਾਣਾ? ਇਹੀ ਪੋਸਿਬਿਲਿਟੀ ਹੋ ਸਕਦੀ ਆ ਵੀ ਇੱਕ ਤਾਂ ਇਹ ਜਿਹੜਾ ਆਟਾ ਤੇ ਘਿਓ ਤੇ ਗੁੜ ਆ ਨਾ, ਹਾਂਜੀ, ਉਹਦੇ ਤਾਂ ਇਹਦਾ ਇੱਕ ਤਾਂ ਹਲਵਾ ਹੋ ਸਕਦਾ ਗੁੜ, ਡੰਡੀਆਂ ਤਾਂ ਤੋੜੋ ਨਾਲ, ਗੁੜ ਵਾਲਾ ਹਲਵਾ ਵੀ ਹੋ ਸਕਦਾ, ਤੇ ਉਹ ਗੁਲਗੁਲੇ ਵੀ ਤੇਰੇ ਵਾਲੀ ਗੱਲ ਉਹ ਵੀ ਹੋ ਸਕਦੇ। ਇਹਦੀ ਨਹੀਂ ਮੈਨੂੰ ਸਮਝ ਲੱਗ ਰਹੀ ਹੈ ਵੀ ਕੱਲੇ ਪਿਆਜ਼ ਤੇ ਇਹਦੇ ਤੇ ਜਾਂ ਤਾਂ ਬੇਸਣ ਹੁੰਦਾ, ਹਾਂ, ਤੇ ਫਿਰ ਤਾਂ ਇਹ ਸੀ ਵੀ ਪਕੌੜੇ ਜਿਹੜਾ ਵਾ ਨਾ ਹੋ ਸਕਦੇ ਆ। ਆਹੋ, ਤੇ ਹੁਣ ਆਟੇ ਵਾਲੇ ਜਾਂ ਤਾਂ ਇਹ ਫਿਰ ਕੋਈ ਇਹਦਾ ਸ਼ਹਿਰ ਇਹਨੇ ਠੇਕਾ ਕਰ ਲਿਆ ਕਿਸੇ ਨਾਲ ਆਟੇ ਵਾਲੇ ਪਕੌੜੇ ਵੇਚਣ ਦਾ, ਹੈ, ਤੇ ਜਿਹੜਾ ਆਟੇ ਵਾਲੇ ਪਕੌੜੇ ਪਕਾਉਣ ਦੇ ਚੱਕਰ ਚ ਹੋਵੇ। ਪਰ ਅਸੀਂ ਨਹੀਂ ਅਫਤਾਰੀ ਦੇ ਖਾਣੇ ਨੇ ਆਟੇ ਵਾਲੇ, ਸਿੱਧੀ ਜੀ ਗੱਲ। ਆਟੇ ਵਾਲੇ ਤਾਂ ਪਕੌੜੇ ਕੋਈ ਨਹੀਂ ਚਾਂਸ ਦੇ ਨਹੀਂ ਹੁੰਦੇ। ਇਹਨਾਂ ਦਾ ਮੂੰਹ ਬਹੁਤਾ ਸੋਹਣਾ ਵੀ ਰੋਜ਼ ਅਫਤਾਰੀ ਇਹਨਾਂ ਦੀ ਬਣਾਈਏ, ਹੈ, ਇਹ ਅਫਤਾਰੀ ਇਹ ਚੌੜੇ ਹੋਏ ਬੈਠੇ ਤੇ ਦੇਖ ਹਿਸਾਬ ਕਿਤਾਬ ਲਾ ਰਹੇ। ਅਸੀਂ ਅੱਜ ਅਫਤਾਰੀ ਬਣਾ ਰਹੇ ਹਾਂ ਡੰਗਰਾਂ ਦੀ। ਅੱਛਾ, ਹਾਂ, ਜਿਹੜੀ ਗੱਲ ਅੱਗੇ ਕਰਦੇ ਸੀ ਨਾ, ਥੋੜੇ ਥੋੜੇ ਪਾ ਕੇ ਕੋਟਣਾ, ਜਿਹੜੀ ਗੱਲ ਅੱਗੇ ਕਰਦੇ ਸੀ ਬਈ ਜਿਹੜੀ ਬੈਬਾਦੀ ਆ ਨਾ, ਜਾਂ ਦੇਖੋ ਵੀ ਕੋਈ ਸ਼ੈ ਵੀ ਆ, ਤੁਸੀਂ ਕੋਈ ਡੰਗਰ ਆ, ਤੁਹਾਡੇ ਕੋਲ ਗਾਂ ਜਾਂ ਮੱਝ ਆ, ਤੁਸੀਂ ਦੁੱਧ ਉਹਦਾ ਪੀਂਦੇ ਆ, ਜਿਹੜਾ ਬੰਦਾ ਉਹਨੂੰ ਉਹਦੇ ਮੂੰਹ 'ਚ ਹੱਥ ਨਹੀਂ ਨਾ ਰੱਖਦਾ ਬਈ ਉਹਨੂੰ ਕੋਈ ਸ਼ਾਇਦ ਦੰਦਾ ਨਹੀਂ, ਕੋਈ ਕੌੜੀ ਕੱਸੇ ਵਾਲੀ ਕੋਈ ਸ਼ਾਇਦ, ਫਿਰ ਉਹਦਾ ਦੁੱਧ ਵੀ ਨਾ ਪੀਵੇ। ਨਹੀਂ ਦੁੱਧ ਨਾ ਪੀ, ਦੁੱਧ ਪੀਆ ਹੀ ਨਹੀਂ ਜਾਂਦਾ ਹੈ ਜੇ ਅਗਰ ਤੁਸੀਂ ਮਸਾਲਾ ਨਹੀਂ ਜਾਨਵਰ ਨੂੰ ਦਿੰਦੇ ਆ। ਅੱਛਾ, ਤੇ 4-5 ਦਿਨਾਂ ਤੋਂ ਬਾਅਦ ਉਹ ਦੁੱਧ ਦਾ ਵੈਸੇ ਹੀ ਟੇਸਟ ਹੀ ਜਿਹੜਾ ਨਾ ਬਦਲਿਆ ਹੁੰਦਾ ਜੀ, ਬਾਦੀ ਇੰਨੀ ਜ਼ਿਆਦਾ ਵਾ। ਉਹ ਬਾਬਾ ਜੀ ਇੱਥੇ ਮੈਂ ਦੇਖਿਆ ਬੰਦੇ ਸਾਲ ਨਹੀਂ ਦਿੰਦੇ ਨਹੀਂ, ਉਹ ਦੁੱਧ ਦਾ ਉਹਨਾਂ ਦਾ ਟੇਸਟ ਵੀ ਨਹੀਂ ਠੀਕ। ਨਹੀਂ, ਉਹ ਤਾਂ ਹੁੰਦਾ ਬਾਦੀ ਰਾਣਾ ਜੀ, ਜਿਹੜੇ ਬੰਦੇ ਮਸਾਲਾ ਨਹੀਂ ਨਾ ਦਿੰਦੇ ਉਸ ਡੰਗਰ ਦੇ ਦੁੱਧ ਚੋਂ ਮੱਖਣ ਚੋਂ ਵੀ ਨਾ ਸਮੈਲ ਆਉਂਦੀ ਆ। ਸਿਰਫ ਲੱਸੀ ਵੀ ਨਹੀਂ ਪੀਣ ਵਾਲੀ ਹੁੰਦੀ, ਦਿਲ ਕਰਦਾ ਪੀਣ ਨੂੰ। ਦਰਿਆ ਤੇ ਜਾਂ ਬਾਹਰ ਚਰਦੀ ਸੀ ਨਾ, ਉਹਨੂੰ ਮਸਾਲੇ ਦੀ ਲੋੜ ਨਹੀਂ ਪੈਂਦੀ ਸੀ, ਉਹਨੂੰ ਕੋਈ ਨਹੀਂ ਸਾਰੀ ਜੜੀ ਬੇਟੀਆਂ ਖਾਂਦੀ ਸੀ, ਉਹ ਚਰਦੀ ਸੀ। ਬੰਨੀ ਹੋਈ ਆ ਨਾ ਖੁੰਟੇ ਤੇ, ਉਹਨੂੰ ਤਾਂ ਇਹ ਜ਼ਰੂਰ ਹੀ ਆ, ਯਾਨੀ ਨਾਲ ਜਿਹੜੀ ਆ ਨਾ। ਕੀ ਅੱਖ 'ਚ ਪੈ ਗਿਆ? ਉੱਠ ਜਾ ਮੇਰਾ ਪੁੱਤ, ਜਾਂ ਪਾਣੀ ਦਾ ਛਿੱਟਾ ਮਾਰ ਕੇ ਆ। ਇਹਨਾਂ ਮੂੰਹ ਲਾਗੇ ਕਰੀਦਾ ਹੀ ਨਹੀਂ। ਪਹਿਲੇ ਸਾਬਣ ਚਾਚਾ ਉੱਥੇ ਖੋ ਤੂੰ, ਉੱਤੋਂ ਬਹਿ ਕੇ ਕੋਟੋ, ਮੈਨੂੰ ਪਤਾ ਨਹੀਂ ਲੱਗਿਆ। ਉਹਨੂੰ ਮੈਂ ਕਿਹਾ ਵੀ ਸੀ ਵੀ ਤੂੰ ਕੋਟਣਾ, ਚਲੋ ਇਹ ਤਾਂ ਆ ਗਿਆ ਮਸਾਲੇ। ਛਿੱਟਾ ਮਾਰ ਮੇਰਾ ਪੁੱਤ। ਹਾਂ ਰਾਣਾ ਸਾਹਿਬ, ਇਹ ਮੜ ਜਾ ਹੱਥ ਵੀ ਨਾਲ ਹਿਲਾਓ। ਹੱਥ ਕਿਉਂ ਹਿਲਾਵਾਂਗੇ? ਦੇਖਿਆ ਜਦੋਂ ਦੱਸਿਆ ਨਾ ਵੀ ਡੰਗਰਾਂ ਦੀ ਅਫਤਾਰੀ ਹੈ, ਛੱਡ ਕੇ ਬਹਿ ਗਏ। ਕੈਸਾ ਦੇ ਜਿਹੜਾ ਦੌਰ ਆ। ਮੇਰੀ ਗੱਲ ਸੁਣੇ ਨਾ, ਸੱਚਾ ਉਹ ਯਾਰ ਫਿਰ ਤੂੰ ਵੀ ਨਾ ਰਾਣਾ ਡੰਡੀ ਲਾ ਪੈਂਦਾ ਮਾਰਨ ਯਾਰ, ਸੱਚਾ ਕਰੀ ਜਾਂਦਾ। ਕਾਹਦਾ ਸੱਚਾ? ਉਹ ਤਾਂ ਰੋਜ਼ੇ ਦਾ ਟਾਈਮ ਹੋਇਆ ਸਾਡਾ, ਅਸੀਂ ਜਾਂ ਆਪਣੇ ਘਰਦਿਆਂ ਨੂੰ ਜਾ ਕੇ ਬਈਏ, ਘਰਦਿਆਂ ਨੂੰ ਪਤਾ ਹੋਵੇ ਵੀ ਅਸੀਂ ਇਹਨਾਂ ਦੀ ਅਫਤਾਰੀ ਕਰਾਣੀ ਆ, ਜਾਂ ਹੋਰ ਕਿਤੇ ਜਾਈਏ ਉਹਨਾਂ ਨੂੰ ਪਤਾ ਹੋਵੇ ਵੀ ਰੋਜ਼ੇ ਵਾਲੇ ਬੰਦੇ ਬੂਹੇ ਤੇ ਬੈਠੇ ਇਹਨਾਂ ਨੂੰ ਅਫਤਾਰੀ ਕਰਾਣੀ ਹੈ। ਹੁਣ ਮਿਰਚਾਂ ਲਿਆ ਕੇ ਸਾਡੇ ਅੱਗੇ ਰੱਖਤੀਆਂ ਤੇ ਮਸਾਲਾ ਬਣਾ ਰਿਹਾ ਰਾਣਾ ਜੀ ਡੰਗਰਾਂ ਦਾ। ਨਹੀਂ, ਮੈਂ ਦੱਸਦਾ, ਇਹਦੇ ਅੰਜਮ ਵਰਗਾ ਕੋਈ ਸਿਆਣਾ ਬੰਦਾ ਸੀ, ਆਹੋ, ਉਹਨੇ ਅਖਬਾਰ 'ਚ ਇਸ਼ਤਿਹਾਰ ਦਿੱਤਾ ਵੀ ਮੈਂ ਮੁਲਾਜ਼ਮ ਰੱਖਣਾ ਵਾ, ਖਾਣਾ
ਤੇ ਰਿਹਾਇਸ਼ ਦਿੱਤੀ ਜਾਊਗੀ। ਅੱਛਾ ਤੇ ਕੰਮ ਐਡਾ ਕੋਈ ਖਾਸ ਕੋਈ ਨਹੀਂ ਹੈ ਅੱਛਾ ਹੈ। ਹਾਂ ਇੱਕ ਬੰਦਾ ਚਲਾ ਗਿਆ ਉੱਥੇ, ਉਹਨੇ ਕਿਹਾ ਵੀ ਦੱਸੋ ਜੀ ਉਹਨੇ ਵੀ ਬਸ ਰੋਟੀ ਦਾ ਤੇ ਰਹਿਣ ਦਾ ਹੀ ਸੀ ਉਸਦਾ ਰੌਲਾ। ਆਹੋ ਹੋਰ ਕੀ ਉਹਨੇ ਕਿਹਾ ਵੀ ਦੇਖ ਆ ਜਾਣਾ ਕਰਨਾ ਦਰਬਾਰ ਤੇ ਆਪਣੀ ਖਾਇਆ ਕਰਨੀ ਆ, ਆ ਤੇ ਮੇਰੇ ਲਈ ਲੈ ਮੇਰੀ ਲੈ ਆਇਆ ਕਰਨੀ ਆ। ਤੇ ਸਟੇਸ਼ਨ ਨਾਲ ਉੱਥੇ 2 ਬੈਂਚ ਮੱਲ ਲੈਣੇ ਆ। ਆ ਇਹ ਰਾਤੀ ਫਿਰ ਮੈਂ ਵੀ ਆ ਜਾ ਕਰੂੰਗਾ, ਇੱਕ ਮੇਰਾ ਤੇ ਇੱਕ ਤੇਰਾ। ਤੇਰਾ ਉੱਥੇ ਆਰਾਮ ਨਾਲ ਸੌਂ ਗਏ ਕੰਮ ਬਸ ਸਿਰਫ ਇਹੀ 2 ਆ। ਲੈ ਬੂਟਿਆਂ ਡੰਡੀਆਂ ਉਹੀ ਵੀ ਆਹ ਗੱਲ ਉਸ ਗੱਲ ਤਰ੍ਹਾਂ ਬਈ ਹੁਣ ਸਾਨੂੰ ਲਾ ਰਹੇ ਆ ਯਾਰ ਇੱਕ ਗੱਲ ਆਰੇ ਦੱਸੋ ਮਾੜਾ ਹਾਂ ਹਾਂ ਪੁੱਛ ਇੱਕ ਤਾਂ ਆ ਤਾਂ ਮੈਨੂੰ ਸਮਝ ਆ ਗਈ ਵੀ ਚਲੋ ਅਦਰਕ ਉਧਰ ਕਹਿੰਦੇ ਤੁਸੀਂ ਮਸਾਲਿਆਂ ਵਾਲੀ ਗੱਲ ਕਰਤੀ ਵੀ ਉਹ ਕੀ ਇਹ ਦੇਸੀ ਤੇ ਆ ਗੋੜ ਤੇ ਆਟਾ ਇਹ ਬੁੱਝੋ ਕੀ ਆ ਫਿਰ? ਅਬ ਇਹ ਕਿਉਂ ਮੰਗਾਏ ਇਹੋ ਹੀ ਤਾਂ ਸੀ ਨਾਲ ਇਹ ਤਾਂ ਮੈਨੂੰ ਹੁਣ ਯਾਰ ਅਸੀਂ ਵੀ ਇਹੋ ਹੀ ਗੱਲ ਕਰ ਰਹੇ ਆ ਨਾ। ਨੂੰ ਹਲਵਾ ਜਿਹੜਾ ਆ ਨਾ ਹਾਂ ਦਿੰਦੇ ਆ, ਉਹ ਜਿਸ ਤਰ੍ਹਾਂ ਸਰਦੀਆਂ 'ਚ ਤਿਲਾਂ ਦਾ ਹਲਵਾ ਨਹੀਂ ਦਿੰਦੇ, ਆਹੋ ਤਿਲਾਂ ਦੇ ਤੇਲ ਦਾ ਆਹੋ ਢੱਗਿਆਂ ਨੂੰ ਦਿੰਦੇ ਸੀ। ਤੇ ਉਹ ਕਿਉਂਕਿ ਸਾਡਾ ਮਾਮਾ ਢੱਗੇ ਰੱਖਣ ਦਾ ਸ਼ੌਕੀਨ ਸੀ ਨਾ, ਉਹ ਬੜਾ ਬਣਾਉਂਦੇ ਰਹਿੰਦੇ ਸੀ। ਦੇਸੀ ਘਿਓ ਦਾ ਹਲਵਾ ਹੁੰਦਾ ਸੀ, ਵਿੱਚ ਸਾਰੇ ਬੰਦੇ ਦੂਸਰੇ ਵੀ ਖਾਂਦੇ ਰਹਿੰਦੇ। ਹਾਂ ਤੁਸੀਂ ਖਾਓਗੇ ਹੈ ਕੀ ਹਲਵਾ ਨਹੀਂ, ਇਹ ਕਿਹੜਾ ਤਿਲਾਂ ਦਾ ਤੇਲ ਆ। ਹਾਂ ਤਿਲਾਂ ਦਾ ਤੇਲ ਤਾਂ ਕੋਈ ਨਹੀਂ ਗਾਏ ਹੈ ਤਾਂ ਘਿਓ ਬਹਰਹਾਲ ਜੀ ਦੇਖ ਖਾਣ ਵਾਲਾ ਬਣਾਈਦਾ ਯਾਰ, ਹੋਵੇ ਜਾਂ ਦੇਸੀ ਘਿਓ ਹੋਵੇ। ਅਸੀਂ ਬਣਾਈਦਾ ਹੀ ਆ, ਬਣ ਗਿਆ ਤੇ ਚੰਗ ਖਾਣ ਵਾਲਾ ਹੀ ਬਣਨਾ ਉਹ। ਵਾਹ ਬਹੁਤ ਹੀ ਭਾਵੇਂ ਬਰੀਕ ਨਾ ਕਰਾਂ ਦੱਦੜ ਜੀਆਂ ਕਰਕੇ ਨਾ। ਉਹ ਮਸ਼ੀਨ ਹੁੰਦੀ ਹੈ ਇੱਕ ਪਲਾਸਟਿਕ ਦੀ, ਉਹ ਵੀ ਇਹਦੇ ਘਰ ਹੁੰਦੀ ਹੈਗੀ। ਆ ਤੇ ਉਹ ਲਿਆ ਫਿਰ ਉਹਦਾ ਲੈ ਉਹ ਕੰਮ- ਮਸ਼ੀਨ ਫੜ ਲਿਆ, ਮਸ਼ੀਨ ਚ ਪਾ ਕੇ ਰਗੜ ਲੈਨੇ ਆ ਯਾਰ। ਇਹ ਕਿਹੜਾ ਕੰਮ ਕਰਨਾ ਤੂੰ, ਵਾਹ ਉਹ ਵਾਹ। ਹੱਥ ਨਾਲ ਹੀ ਘੁੰਮਦੀ। ਹਾਂ ਹਾਂ ਬੜੀ ਘੁੰਮਦੀ ਆ ਉਹ ਯਾਰ। ਇਹ ਪਤਾ ਮਸ਼ੀਨ ਦਾ ਹਾਂ ਉਹ ਹੁਣ ਮਸ਼ੀਨ ਦਾ ਤਾਂ ਪਤਾ। ਹੁਣ ਤਾਂ ਸਾਗ ਕੱਟਣ ਵਾਲੇ ਵੀ ਟੋਕੇ ਆ ਗਏ। ਹਾਂ ਹਾਂਜੀ ਹਾਂਜੀ ਟੋਕੇ ਨਾਲ ਸਾਗ ਕੱਟਣ ਇਹ ਕੱਟ ਟੋਕਾ ਨਹੀਂ ਹੈ ਉਹ। ਮਸ਼ੀਨ ਆ ਮਸ਼ੀਨ ਆ ਉਹ ਅੱਲਾ ਕਰੇ ਕਿ ਲੱਭ ਗਈ ਨਾ ਕਿਸੇ, ਤੁਹਾਨੂੰ ਪਤਾ ਲੱਗ ਜੂ ਹੁਣ। ਕਾਹਦੀ? ਨਵੀਂ ਹੈ ਕਿਹੜੀ ਮਸ਼ੀਨ। ਸਾਗ ਕੱਟਣ ਵਾਲੀ? ਨਾ 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 ਉਹਦੇ ਤੇ ਚਾਹੇ ਜਿਹੜੀ ਸ਼ੇ ਮਰਜ਼ੀ ਪਾ ਪਲਾਸਟਿਕ ਵਾਲਾ ਜਿਹੜਾ ਵਾ ਉਹਦੀ ਗੱਲ ਕਰ ਥੋਮ ਪਾ ਪਲਾਸਟਿਕ ਦਾ। ਪਲਾਸਟਿਕ ਦਾ। ਹਾਂ, ਕੀ ਨਾਂ ਦਾ? ਆ ਜਿਹੜਾ ਮਸਾਲਾ ਕਰਨੇ ਵਾਲਾ, ਹਾਂ ਨਾਮ ਤਾਂ ਨਹੀਂ ਮੇਰੇ ਜ਼ਿਹਨ 'ਚ, ਲੇਕਿਨ ਇਹ ਉਹਨੂੰ ਕਹਿੰਦੇ ਆ ਕੁਛ ਜਿਹੜਾ ਵਾ ਕਿਆ ਯਾਰ ਕ੍ਰਸ਼ਰ ਜਾਂ ਕਰਸ਼ਰ ਨਹੀਂ ਕਰਸ਼ਰ ਕਰੈਸ਼ਰ ਕਿਵੇਂ? ਨਹੀਂ ਉਹਨੂੰ ਕਰਸ਼ਰ ਨਹੀਂ, ਉਹਦੇ ਲਈ ਲਫ਼ਜ਼ ਨਾ ਕੋਈ ਦੂਸਰਾ ਇਸ ਤਰ੍ਹਾਂ, ਜਿਸ ਤਰ੍ਹਾਂ ਇੱਕ ਬਿਜਲੀ ਵਾਲਾ ਵੀ ਹੁੰਦਾ ਨਾ ਚਾਪਰ, ਜਿਹੜਾ ਚਾਪਰ ਹੁੰਦਾ ਵਾ ਕੱਟਣੇ ਵਾਲਾ ਜਿਹੜਾ ਵਾ ਨਾ, ਉਹ ਬਿਜਲੀ ਵਾਲੇ ਵੀ ਹੁੰਦੇ ਆ। ਅੱਛਾ ਅੱਜ ਜਿਵੇਂ ਚੈਪਰ ਕਣਕ ਹੁੰਦੀ, ਹਾਂ ਕਣਕ ਕੱਟਣੇ ਵਾਲਾ ਕੋਈ ਵੀ ਚੀਜ਼ ਦਾ ਚਾਪਰ ਹੀ ਹੋਏਗਾ। ਆ ਗਏ ਤੇ ਪ੍ਰਾਹੁਣੇ ਆ ਗਏ। ਆ ਵੀ ਵਾਵਾ ਗਾ। ਅੱਛਾ ਬੈਠੋ ਅੰਦਰ। ਮੈਂ ਮਹਿਮਾਨ ਤਾਂ ਅੱਲਾ ਦੀ ਰਹਿਮਤ ਹੁੰਦੇ ਆ। ਆਇਆ ਗੰਡੇ ਨਾ ਕੁੱਟੀ ਠੀਕ ਆ ਨਾ ਕੁਤਰੀ ਠੀਕ ਆ ਉੱਤੇ ਰੱਖਣਾ। ਹਾਂ ਠੀਕ ਆ। ਅੱਛਾ ਜਿਹੜੇ ਜਾਨਵਰ ਆ ਉਹਦਾ ਨਾ, ਘਰ ਉੱਤੇ ਮਸ਼ੀਨ ਉਹ ਥੱਲੇ ਰੱਖ ਕੇ ਜੁੜ ਗਿਆ। ਤੂੰ ਤਾਂ ਖੜੋ ਜਾ ਯਾਰ। ਹੋਰ ਜਿਹੜੀ ਚੀਜ਼ ਖਵਾਈ ਐਨੂੰ ਜਾਏਗੀ ਕਰੀਏ ਨਾ, ਰਾਣਾ ਸਾਹਿਬ। ਆਈ ਉਹ ਮਸ਼ੀਨ ਇਹ ਆਵੇ ਕਹਿੰਦੇ ਇੱਥੋਂ ਫੜ ਕੇ ਨਾ ਜੀ ਆ ਇਹ ਕੀ ਲੈ ਵੀ ਇਹ ਤਾਂ ਉਥੋਂ ਬਸ ਜੀ ਬਸ ਥੋੜੀਆਂ ਥੋੜੀਆਂ ਤੁਸੀਂ ਤਾਂ ਕਿੰਨੀਆਂ ਛੇੜ ਦਿੱਤੀਆਂ ਜੀ। ਭਾਰਾ ਹੋ ਗਿਆ ਕੰਮ। ਵੀ ਚੀਜ਼ ਜਾਨਵਰ ਖਾਂਦਾ ਨਾ ਉਹਦੇ ਦੁੱਧ ਚ ਉਹੀ ਆਂਦਾ। ਜਿਹੜੇ ਬਹੁਤ ਤਕੜੇ ਲੋਕ ਹੁੰਦੇ ਸੀ ਨਾ, ਉਹ ਬਦਾਮ ਖਵਾਉਂਦੇ ਸੀ ਮੱਝਾਂ ਨੂੰ। ਅੱਛਾ ਤਾਂ ਨਵਾਬ ਜਿਹੜੇ ਸੀ ਨਾ, ਹਾਂ ਹਾਂ ਉਹ ਹੋਰ ਬੜੀਆਂ ਬਦਾਮਾਂ ਵਾਲੀ ਗੱਲ ਲੈ ਵੀ ਆਈ ਤਾਂ ਹਾਂ ਨਾ, ਜਿਹੜੇ ਨਵਾਬ ਟਾਈਪ ਇਹ ਉਹ ਦੁੱਧ ਚੋਂ ਫਿਰ ਬਦਾਮਾਂ ਦੀ ਜ਼ਾਫਰਾਨ ਨਹੀਂ ਬਦਾਮ ਇਹ ਸੁਣੀ ਬਦਾਮਾਂ ਵਾਲੀ। ਹਾਂ ਤੇ ਤੂੰ ਸਿਰਫ ਨਾ ਨਹੀਂ ਨਵਾਬਾਂ ਦਾ ਤਾਂ ਸਿਰਫ ਕਿੱਸਾ ਸੁਣਿਆ ਕਿਸੇ ਦਾ? ਜ਼ਰਦਾਰੀ ਸਾਹਿਬ ਦਾ ਸੁਣਿਆ ਸੀ ਵੀ ਘੋੜਿਆਂ ਨੂੰ ਸੇਬ ਤੇ ਮੁਰੱਬੇ ਪਾਉਂਦਾ, ਤੇ ਇਹ ਕੋਈ ਨਹੀਂ ਸੁਣਿਆ ਮੱਝਾਂ ਦਾ। ਘੋੜਿਆਂ ਦੀ ਤਾਂ ਨਹੀਂ ਪਰ ਹਾਂ ਨਾ ਜੀ ਤੂੰ ਬਦਾਮਾਂ ਵਾਲੀ ਆ। ਮੇਰੀ ਗੱਲ ਸੁਣ, ਇਹ ਮੈਂ ਤੇ ਕੋਈ ਮੇਰੇ ਤੇਰੇ ਵਰਗੇ ਬੰਦੇ ਦੀ ਗੱਲ ਕਰ ਰਿਹਾ, ਮੈਂ ਤਾਂ ਨਵਾਬਾਂ ਦੀ ਗੱਲ ਕਰ ਰਿਹਾ ਵਾਂ। ਅੱਛਾ ਚੰਨੂ ਆਪਾਂ ਨਹੀਂ ਆਪਣੇ ਦਾ ਬਦਾਮ ਜਿਹੜਾ ਵਾ ਉਹ ਸਵਾਏ ਪਹਿਲੋਂ ਆ ਕਿਤੇ ਈਦ ਉੱਤੇ ਜਿਹੜਾ ਖੀਰ ਖੂਰ ਪੱਕਦੀ, ਉਸ ਤੋਂ ਇਲਾਵਾ ਬਦਾਮ ਆਉਂਦੇ ਕਿੱਥੇ? ਕਬੂਤਰਾਂ ਨੂੰ ਤਾਂ ਹਾਂਜੀ ਖਵਾਉਂਦੇ ਹਾਂਜੀ ਆ। ਪਾਉਂਦੇ ਆ। ਨਹੀਂ ਖਾਂਦੇ ਪਰ ਜਿਹੜੀ ਮੱਝਾਂ ਨੂੰ ਬਦਾਮਾਂ ਵਾਲੀ ਗੱਲ ਆ ਇਹ ਕੋਈ ਨਹੀਂ ਪਾਉਂਦਾ। ਨਾ ਵੀ ਮੈਂ ਤਾਂ ਆਪ ਜਿਹੜਾ ਵਾ ਨਾ, ਹਾਂ ਪਤਾ ਲੱਗ ਜਾਂਦਾ ਵੀ ਪੁੱਛ ਲੈ। ਉਹਨੇ ਸਰੋਲੇ ਨੇ ਵੀ ਡੰਡੀ ਮਾਰ ਜਾਣੀ। ਨਹੀਂ ਮੈਂ ਬਾਕੀ ਜਿਹੜੀ ਕਬੂਤਰਾਂ ਵਾਲੀ ਉਹ ਤਾਂ ਮੇਰਾ ਇੱਕ ਦਾ ਨਾ, ਉਹ ਆਪ ਨਿਆਣਿਆਂ ਨੂੰ ਉਹ ਬਦਾਮ ਖਵਾਵੇ ਨਾ ਖਵਾਵੇ, 3-4 ਬੋਰੀਆਂ ਉਹਨੇ ਬਦਾਮਾਂ ਦੀਆਂ ਕਬੂਤਰਾਂ ਨੂੰ ਖਵਾ ਦੇਣੀਆਂ।
ਅੱਛਾ ਹਾਂ ਲੈ ਹਾਂ ਕਬੂਤਰਾਂ ਨੂੰ ਤਾਂ ਖਵਾਉਂਦੇ ਆ ਹਾਂ। ਲੈ ਲੈ ਇਹ ਅੱਛਾ ਬਹੁਤ ਸਾਰੀਆਂ ਗੱਲਾਂ ਤੁਸੀਂ ਐਸੀਆਂ ਹੁੰਦੀਆਂ ਜਿਹੜੀਆਂ ਤੁਸੀਂ ਪਹਿਲੇ ਰਾਣਾ ਕੋਈ ਨਹੀਂ ਜੀ ਸੁਣੀਆਂ ਹੁੰਦੀਆਂ। ਰਾਣਾ ਜੀ ਮੇਰੀ ਵੀ ਸੁਣੋ ਨਹੀਂ ਪਾਉਂਦੇ ਹੁਣ। ਆ ਤਾਂ ਭਰ ਦਿੱਤਾ ਉੱਤੋਂ ਡੱਬਾ ਜਿਹਾ ਚਲੋ ਦੋ ਭਾਈ ਚਲੋ ਡੱਬਾ ਜਿਹਾ ਭਰਤਾ ਰਾਣਾ ਜੀ ਤੁਸੀਂ ਤਾਂ ਹੌਲੀ ਨਹੀਂ ਹੌਲੀ ਚਲੋ ਹੌਲੀ ਹੌਲੀ ਥੋੜੇ ਆਹੋ ਥੋੜੇ ਮੇਰੀ ਵੀ ਸੁਣੋ ਇਹ ਗੱਲ ਕਰਦਾ ਉਹਨੇ ਸੋਚੀ ਜਾਣਾ ਪਤਾ ਨਹੀਂ ਬਦਾਮ ਮੱਝਾਂ ਨਾ ਬਦਾਮ ਕੋ ਮੈਂ ਪੜਿਆ ਵਾ ਸੁਣਿਆ ਵਾ ਕਿਤੇ ਮੈਂ ਮੇਰੇ ਕੋਲ ਕੰਟੈਕਟ ਗੱਲ ਆ ਉਹ ਬਦਾਮ ਦਾ ਬਦਾਮ ਯਾਰ- ਰਹਿ ਗਿਆ ਦੇਖ ਰਿਹਾ ਸਾਡੇ ਵੱਲ ਨੂੰ ਯਾਰ- ਕਹਿੰਦੇ ਹੱਥ ਸੇ ਮੇਰੇ ਯਾਰ ਕੋਲ ਮੇਰੀ ਗੱਲ ਯਾਰ ਉਹ ਡੱਬਾ ਜਿਹੜੇ ਜਿਹਾ ਨਾ ਭਰਤਾ ਕਰਨਾ ਉੱਥੇ ਤੇ ਬਵਰਚੀ ਉਹ ਫਿਰਦਾ ਹੀ ਨਹੀਂ ਬਵਰਚੀ ਵੀ ਇਸ ਤਰ੍ਹਾਂ ਦੇ ਹੁੰਦੇ ਸੀ ਨਾ ਨਵਾਬਾਂ ਦੇ ਲਖਨਊ ਵਾਹ ਦੇ ਅੱਛਾ ਉਹ ਕਹਿੰਦੇ ਇੱਕ ਪਹਿਲਵਾਨ ਜਿਹੜਾ ਨਾ ਜਿਹਦੀ ਬੜੀ ਖੁਰਾਕ ਸੀ ਹਾਂ ਹਾਂ ਹੈ ਹਾਂ ਉਹਦੇ ਸਾਹਮਣੇ ਨਾ ਹਾਂ। ਇੱਕ ਛੋਟੀ ਜੀ ਕਟੋਰੀ ਰੱਖ ਦਿੱਤੀ ਲੈ ਹੁਣ ਰਾਣਾ ਜੀ ਸਿੱਟੋ ਜੀ ਹਾਂ ਉਹਨੇ ਨਿੱਕੀਆਂ ਨਿੱਕੀਆਂ ਸਿੱਟੋ ਜੀ ਥੋੜੀ ਪਹਿਲਵਾਨ ਨੇ ਸਮਝਿਆ ਵੀ ਮੇਰੇ ਨਾਲ ਨਾ ਐਵੇਂ ਝੇੜ ਕੀਤੀ ਆ ਅੱਛਾ ਹਾਂ ਹਾਂ ਉਹਨੇ ਕਿਹਾ ਵੀ ਇਹ ਕੋਈ ਖਾਣੇ ਦਾ ਕਰੋ ਉਹਨੇ ਕਿਹਾ ਜੀ ਇਹ ਹੈ ਖਾਓ ਹਾਂ 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 ਪੀਓ ਜਿਹੜਾ ਵਾ ਅੱਛਾ ਪਹਿਲਵਾਨ ਨੇ ਕਿਹਾ ਵੀ ਮਜ਼ਾਕ ਹੀ ਆ ਜਿਹੜਾ ਵਾ ਹਾਂ 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 ਉਹ ਬਾਅਦ ਵਿੱਚ ਉਹਦੇ ਕੋਲ ਪੂਰੀ ਪਿਆਲੀ ਨਹੀਂ ਪੀਤੀ ਗਈ ਅੱਛਾ ਉਹ ਉਹ ਕੋਈ ਹੈ ਸੀ ਉਹ ਉਹਨੇ ਯਖਣੀ ਟਾਈਪ ਜੀ ਕੋਈ ਪਤਾ ਨਹੀਂ ਪੂਰੇ ਬੱਕਰੇ ਦੀ ਹੋਈ ਕੋਈ ਜਿਹੜਾ ਵਾ ਨਾ ਅੱਛਾ ਉਹ ਰਾਣਾ ਗੱਲ ਇਹ ਨਹੀਂ ਹਾਂ ਗੱਲ ਇਹ ਆ ਹਾਂ ਯਖਨੀ ਦੀ ਹਾਂ ਮੱਝਾਂ ਨੂੰ ਬਦਾਮਾਂ ਵਾਲੀ ਨਹੀਂ ਤੇਰੀ ਗੱਲ ਸੁਣ ਆ ਨਹੀਂ ਇਹ ਤਾਂ ਕਾਈ ਨਹੀਂ ਬਣਦੀ ਬਈ ਯਾਰ ਅੱਗੇ ਵੀ ਕੋਈ ਨਹੀਂ ਸੁਣਿਆ ਵੀ ਮੱਝਾਂ ਨੂੰ ਬਦਾਮ ਨਹੀਂ ਮੇਰੀ ਗੱਲ ਸੁਣ ਚੋਦਾ ਪਾਈ ਨਹੀਂ ਨਹੀਂ ਗੁਲਕੰਦ ਤਾਂ ਖਵਾਇਆ ਜਾਂਦਾ ਨਾ ਹਾਂ ਗਲਕਾਂਦ ਇਹ ਗੁਲਾਬ ਤਾਂ ਹੈ ਨਾ ਗਲਕਾਂਦ ਤਾਂ ਬੜੀ ਚੰਗੀ ਚੀਜ਼ ਆ ਕੰਦ ਪੇਟ ਸਾਫ਼ ਕਰਦਾ ਬਹੁਤ ਚੰਗੀ ਚੀਜ਼ ਆ ਜੀ ਚੀਨੀ ਹੁੰਦੀ ਆ ਹਾਂਜੀ ਪੇਟ ਸਾਫ਼ ਕਰਦੀ ਆ ਉਹ ਇਸ ਵਾਸਤੇ ਉਹ ਖਾਂਦੇ ਆ ਹਾਂਜੀ ਵਾਸਤੇ ਬਹੁਤ ਚੰਗੀ ਆ ਹਾਂਜੀ ਹਾਂਜੀ ਬਦਾਮਾਂ ਵਾਲੀ ਨਹੀਂ ਮੇਰੀ ਗੱਲ ਸੁਣ ਜਦੋਂ ਦੁੱਧ ਜਿਹੜਾ ਡੰਗਰ ਨੇ ਖਾਣਾ ਵਾ ਹਾਂਜੀ ਹਾਂਜੀ ਉਹਦੇ ਦੁੱਧ ਤੋਂ ਉਹੀ ਸਮੈਲ ਆਣੀ ਆ ਹਾਂ ਇਦਾਂ ਹੀ ਹੈਂ? ਇਦਾਂ ਹੀ ਜੇ ਨਹੀਂ ਕੁਝ ਜਿਹੜੀਆਂ ਡੰਗਰ ਬਾਹਰ ਦਰਿਆ ਤੇ ਚਰਦਾ ਵਾ ਹਾਂਜੀ। ਉਸ ਡੰਗਰ ਦੇ ਦੁੱਧ ਦਾ ਤੇ ਇੱਥੇ ਕਿੱਲੇ ਵਾਲੇ ਦੁੱਧ ਦਾ ਸਾਰੀਆਂ ਗੱਲਾਂ ਤੇਰੀਆਂ ਮੰਨ ਲਈਆਂ ਗੱਲ ਬਦਾਮਾਂ ਵਾਲੀ ਦੀ ਨਹੀਂ ਬਦਾਮ ਹੁਣ ਵਾਹ ਜੀ। ਤੁਸੀਂ ਨਹੀਂ ਖਵਾਏ ਤੇ ਰਾਣਾ ਇਸ ਜੀ ਕਰਕੇ- ਬਸ ਥੋੜ੍ਹੇ ਥੋੜ੍ਹੇ- ਹਾਂ ਤੂੰ ਤੇ ਐਵੇਂ ਸਿੰਘ- ਸਮੈਲ ਵੀ ਆਉਂਦੀ ਆ ਖਾਂਦੇ ਆ ਡੰਗਰ ਹਰ ਸ਼ੈ ਉਹ ਭਾਈ ਮੇਰੇ ਤੂੰ ਨਾ ਕਿਤੇ ਤਾਰੀਖ ਤਰੂਕ ਨਾ ਜਿਹੜੀ ਆ ਪੜ੍ਹ ਲਈ ਆ ਮੁਗਲੀਆ ਬਾਦਸ਼ਾਹਾਂ ਦੀ ਆ ਲਖਨਊ ਵਾਲੇ ਨਵਾਬਾਂ ਦੀ ਲੈ ਹੈਂ? ਲੈ ਲੈ ਤੇ ਤੈਨੂੰ ਨਾ ਆਪੇ ਪਤਾ ਲੱਗ ਜਾਏ ਲੈ ਲੈ ਅੱਜ ਤੋਂ 1000 ਸਾਲ ਪਹਿਲਾਂ ਨਹੀਂ ਪੜੀ ਮੈਂ ਬੜੀ ਪੱਲੇ ਨੂੰ ਤਰੀਕ ਪੜੀ ਓਏ ਇੱਕ ਦੱਸਾਂ ਕੀ ਹੁੰਦਾ ਵਾ ਇੱਕ ਤਾਰੀਖ ਹੁੰਦੀ ਆ ਜਿਹੜੀ ਹੈ ਨਾ ਮੁਗਲਾਂ ਵਾਲੀਆਂ ਬੂਟੇ ਘਰ ਹਾਂਜੀ 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 ਉਹ ਤਾਂ ਉਹ ਜਨਾਨ ਖਾਨੀਆਂ ਤੋਂ ਬਾਹਰ ਹੀ ਨਹੀਂ ਵਿਆਹ ਬਾਹਰ ਹੀ ਨਹੀਂ ਨਿਕਲੇ ਬਾਹਰ ਹੀ ਨਹੀਂ ਨਿਕਲੇ ਬਾਹਰ ਹੀ ਨਹੀਂ ਨਿਕਲੇ ਉਹ ਤਾਂ ਨਾ ਜੇ ਮੇਰੀ ਗੱਲ ਇਹ ਮੱਝਾਂ ਉਹਨਾਂ ਨੇ ਰੱਖਦੀਆਂ ਉਹ ਜੀ ਮੈਂ ਡਿਊਟੀ ਕਰਦਾ ਰਿਹਾ ਲੋਧਰਾ ਮੁਲਤਾਨ ਬਹਾਵਲਪੁਰ ਉੱਥੇ ਦੇ ਉਹਨਾਂ ਲੋਕਾਂ ਕੋਲੋਂ ਮੈਂ ਪੁੱਛਿਆ ਦੇਖਿਆ ਕਿਲਾ ਦੇਖਿਆ ਜੀ ਮੈਂ ਉੱਥੇ ਵੀ ਜਿਹੜਾ ਬਹਾਵਲਪੁਰ ਆ ਉਹਨਾਂ ਨੂੰ ਵੀ ਦੇਖਿਆ ਸਿਆਣੇ ਨੂੰ ਪੁੱਛਿਆ ਵੀ ਆ ਕਈਆਂ ਨੂੰ ਵੀ ਯਾਰ ਇਹ ਕੀ ਹਕੂਮਤ ਸੀ ਕਿੱਦਾਂ ਸੀ ਕੀ ਹਾਲਾਤ ਸੀ ਉਹਨਾਂ ਨੇ ਕਿਹਾ ਯਾਰ ਜੇ ਹਕੀਕਤ ਜੇ ਸਹੀ ਗੱਲ ਪੁੱਛੇ ਨਾ ਤੇ ਹੁਣ ਗਿਲਾ ਕੋਈ ਨਹੀਂ ਸ਼ਿਕਵਾ ਕੋਈ ਨਹੀਂ ਉਹ ਅਜਾਸ਼ ਕੌਮ ਸੀ ਕਿ ਉਹਦਾ ਸਾਰੀ ਉਮਰ ਆਪਣੀਆਂ ਜਨਾਨੀਆਂ ਨੂੰ ਹੀ ਲੁਕੋਈ ਗਏ ਆ ਸੁਰੰਗਾਂ ਹੀ ਕਢਾਈ ਗਏ ਵੀ ਟਾਂਗੇ ਦੇ ਇੱਧਰ ਨੂੰ ਲੈ ਜਾਓ ਜਨਾਨੀਆਂ ਨੂੰ ਭਾ ਕੇ ਵਿੱਚ ਸੁਰੰਗ ਦੇ ਕੋਈ ਦੇਖ ਨਾ ਲਵੇ ਨਹੀਂ ਉਹ ਐ ਨੂੰ ਸੁਰੰਗ ਕੱਢ ਦਿਓ ਐ ਨੂੰ ਟਾਂਗਾ ਜਾਂਦਾ ਹੋਵੇ ਜੀ ਇਹ ਕੰਮ ਕਹਿੰਦਾ ਉਹਨਾਂ ਨੇ ਕੀਤਾ ਹੋਰ ਕੱਖ ਨਹੀਂ ਕੀਤਾ ਬਾਹਰ ਵਿੱਚ ਜ਼ਿਆਦਾ ਜਵਾਲ ਪਜ਼ੀਰ ਹੋਏ ਵੈਸੇ ਇਹ ਹੈ ਕਿ ਹਰ ਦੌਰ ਨੂੰ ਨਾ ਉਸ ਦੌਰ ਦੇ ਮੁਤਾਬਕ ਜਿਹੜਾ ਨਾ ਪਰਖਣਾ ਚਾਹੀਦਾ ਨਹੀਂ ਰਾਣਾ ਜੀ ਨਹੀਂ, ਨਾ ਜੇ- ਤਾਂ ਉਹਨਾਂ ਨੇ ਕੰਮ ਨਹੀਂ, ਕਹਿੰਦੇ ਆਵਾਮੀ ਰਫਾਏ ਨਹੀਂ, ਆਮਾਂ ਦਾ ਨਾ ਰਫਾਏ ਆਮਾਂ- ਆਵਾਮ ਨੂੰ ਕੋਈ ਨਹੀਂ ਔਰ ਫਾਇਦਾ ਰਫਾਏ ਦਿੱਤਾ ਆਮਾਂ ਦੇ ਤਾਂ ਉਸ ਉਹਨਾਂ ਦੀ ਮੈਂ ਕੋਈ ਹੈ ਹਾਂਜੀ ਬੜੀ ਨਾਮੀ ਗ੍ਰਾਮ ਹਾਂ ਸੀ ਤੇ ਉਹ 100 ਨਹੀਂ ਕੀ ਰਾਣਾ ਹੁਣ ਜਿਹੜਾ ਬਾਬਰ ਸੀ ਨਾ ਹਾਂ ਬਾਬਰ ਬੜਾ ਅੱਛਾ ਰਾਈਟਰ ਸੀ ਅੱਛਾ। ਉਹਨੇ ਜਿਹੜੀ ਆਪਣੀ ਤੁਸਕੇ ਬਾਬਰੀ ਲਿਖੀ ਆ ਬਾਬਰਨਾਮਾ ਹਾਂਜੀ ਹਾਂਜੀ ਉਹਦਾ ਦੁਨੀਆ ਦੀ ਬੜੀ ਬਿਹਤਰੀਨ ਕਿਤਾਬਾਂ 'ਚ ਜਿਹੜਾ ਵਾ ਨਾ ਅੱਛੀ ਸਵਾਨੇ ਉਮਰੀਆਂ ਜਿਹੜੀਆਂ ਵਾ ਨਾ ਉਹਨਾਂ 'ਚ ਉਹਦਾ ਸ਼ੁਮਾਰ ਆ ਉਹ ਹੈ ਕੌਣ ਸੀਗਾ ਹੈ ਨਹੀਂ ਉਹ ਹੈ ਕੌਣ ਸੀ ਜੀ ਨਹੀਂ ਬਾਬਰ ਜਿਹੜਾ ਮੁਗਲੀਆਂ ਖਾਨਦਾਨ ਦਾ ਜਿਹੜਾ ਪਹਿਲਾ ਬਾਦਸ਼ਾਹ ਸੀ ਪਹਿਲਾ ਹਾਂ ਉਹਨੇ ਕਿਤਾਬਾਂ ਲਿਖੀਆਂ ਉਹਨੇ ਉਹਦੀ ਕਿਤਾਬ 'ਚ ਹਾਂ ਉਹਨੇ ਆਪਣੇ ਇੱਥੇ ਇੰਡੀਆ ਦੇ ਜਿਹੜਾ ਵਾ ਰਸਮੋ ਰਿਵਾਜ ਫਲਾਂ ਦਾ ਦੂਸਰੀ ਚੀਜ਼ਾਂ ਦਾ ਉੱਥੇ ਹਾਂਜੀ, ਹਾਂਜੀ। ਸਾਖਣ ਦਾ ਉਹਦਾ ਕੀਤਾ ਜਿਹੜਾ ਜਹਾਂਗੀਰ ਆ ਹਾਂ ਉਹਦੇ ਉਹਨੂੰ ਪੇਂਟਿੰਗ ਦਾ ਅੱਛਾ ਖਾਸਾ ਹੈ ਸੀ ਅੱਛਾ ਹਾਂ ਉਹ ਦੱਸ ਦਿੰਦਾ ਸੀ ਵੀ ਆਹ ਤਸਵੀਰ ਕਿਹੜੇ ਨੇ ਬੰਦੇ ਨੇ ਬਣਾਈ ਆ ਹਾਂ ਤੇ
ਜਿਹੜਾ ਸ਼ਾਹਜਹਾਂ ਸੀ ਉਹਨੇ ਬਿਲਡਿੰਗਾਂ ਬੜੀਆਂ ਬਣਾਈਆਂ ਵਾ, ਤਾਜ ਮਹਿਲ ਸ਼ਾਹਜਹਾਂ ਨੇ ਬਣਾਇਆ ਵਾ ਇੱਥੇ, ਆ ਜਿਹੜਾ ਲਾਹੌਰ ਜਿਹੜਾ ਵਾ ਮੇਰੇ ਖਿਆਲ ਸ਼ਾਲਾਮਾਰ, ਹੋਰ ਬੜੇ ਕਈ ਬਾਗ ਜਿਹੜੇ ਆ ਨਾ। ਅਸਲ 'ਚ ਉਸ ਦੌਰ 'ਚ ਜਿਹੜਾ ਵਾ ਨਾ, ਪਹਿਲੇ ਦੌਰ 'ਚ ਬਾਦਸ਼ਾਹ ਹੁੰਦੇ ਕਿਆ ਸੀ, ਉਸ ਇੱਥੇ ਹਿੰਦੁਸਤਾਨ 'ਚ ਸਿਰਫ ਇੱਕ ਸ਼ੇਰ ਸ਼ਾਹ ਸੂਰੀ ਆਇਆ ਜਿਹਨੇ ਕੋਈ ਸੜਕਾਂ ਬਣਾਈਆਂ, ਕੰਮ ਤਾਂ ਰਾਣਾ ਚੰਗਾ ਆ ਜਿਹੜਾ ਨਾ, ਹਾਂ ਆ ਜਿਹੜੀ ਇਹ ਚੀਜ਼ਾਂ ਬਣਾਤੀਆਂ ਚਾਈਨਾ ਨੇ, ਹਾਂ ਵੈਸੇ ਕੰਮ ਤਾਂ ਬੜਾ ਵਧੀਆ ਯਾਰ। ਆ ਵੀ ਮਸ਼ੀਨ ਬੜੀ ਵਧੀਆ ਬਣਾਤੀ ਉਹਨੇ ਮਿਰਚਾਂ ਵਾਲੀ, ਨਹੀਂ ਆਸਾਨੀ ਨਹੀਂ ਤਾਂ ਕੁੱਟ ਕੇ ਸੋਟੀਆਂ ਨਾਲ। ਹੁਣ ਤਾਂ ਬਹੁਤ ਸਾਰੇ ਆਹ ਜਿਹੜਾ ਗਜਰੇਲਾ ਬਣਾਉਣੇ ਵਾਲੀਆਂ ਜਿਹੜੇ ਕਮਰਸ਼ੀਅਲੀ ਬਣਾਉਂਦੇ ਆ ਉਹਨਾਂ ਕੋਲ ਮਸ਼ੀਨ ਹੁੰਦੀ ਆ, ਬੜਾ ਸਾਰਾ ਜਿਹੜਾ ਉਹਨੇ ਕਰ ਦਿੰਦੇ ਆ ਬਸ। ਤੇ ਇਨਸ਼ਾਅੱਲਾ ਜਿਹੜਾ ਨਾ ਜੀ ਕੰਮ ਤਾਂ ਹੁਣ ਸੁਣਾ ਮੁੜ ਸਾਵਲ, ਆ ਗਾਂ ਜਿਹੜੀ ਨਵੀਂ ਆਈ ਏ ਚੰਗੀ ਰਹਿ ਗਈ ਏ, ਚੰਗਾ ਦੁੱਧ ਦਿੰਦੀ ਪਈ ਏ। ਵਾਹ ਜੀ ਵਾਹ, ਵਾਹ ਜੀ ਵਾਹ। ਉਹ ਯੂਰਪ 'ਚ ਵੀ ਕੋਈ 1500 1600 ਸਾਲ ਤੇ ਉਦੋਂ ਹੀ ਕੁਛ ਹੋਇਆ, ਵਰਨਾ ਉੱਥੇ ਦੇ ਵੀ ਬਾਦਸ਼ਾਹ ਜਿਹੜੇ ਸੀ ਨੇ, ਪਹਿਲੇ ਬਾਦਸ਼ਾਹ ਜਿਹੜਾ ਸਵਾਏ ਜਗ੍ਹਾ ਕਬਜ਼ਾ ਕਰਨ ਤੋਂ ਲੜਾਈ ਮਾਰ ਕਟਾਈ ਹਾਂਜੀ ਤੋਂ ਇਲਾਵਾ ਹੋਰ ਕਿਆ ਜਿਹੜਾ ਹੋਇਆ ਸੀ। ਇੱਥੇ ਸਿਰਫ ਸ਼ੇਰ ਸ਼ਾਹ ਸੂਰੀ ਦੇ ਬਾਰੇ ਚ ਕਹਿੰਦੇ ਆ ਵੀ ਉਹਨੇ ਆ ਸੜਕਾਂ ਵਾਵਾ ਨਹੀਂ ਸ਼ੇਰ ਸ਼ਾਹ ਸੂਰੀ ਦੇ ਕਹਿੰਦੇ ਨਕਸ਼ੇ ਬਣਾਏ ਜੀ, ਸਰਾਵਾਂ ਬਣਾਈਆਂ। ਉਹ ਫਿਰ ਆ ਜ਼ਮੀਨ ਦਾ ਜਿਹੜਾ ਸਿਸਟਮ ਵਗੈਰਾ ਸੀ ਉਹਦੇ ਚ ਅਸਲ ਚ ਆ ਸੀ ਕੰਮ ਜਿਹੜਾ ਸੀ ਨਾ, ਇਹਨੂੰ ਕੰਮ ਕਹਿ ਸਕਦੇ ਰਾਜਾ ਟੋਡਰਮਲ ਜਿਹਨੇ ਨਕਸ਼ਾ ਬਣਾਇਆ ਨਾ ਜੀ ਪੂਰੇ ਉਹਦੇ ਨਾਲ ਪਾਕਿਸਤਾਨ ਦਾ। ਰਿਹਾ ਸ਼ੇਰ ਸ਼ਾਹ ਸੂਰੀ, ਬਾਅਦ ਚ ਗਾਲਬਨ ਸ਼ਾਇਦ ਅਕਬਰ ਨਾਲ ਵੀ ਉਹਨੇ ਆ ਜ਼ਮੀਨ ਦੀ ਪਮਾਇਸ਼ ਵਗੈਰਾ ਇੱਥੇ ਨਾ ਕੀ ਬਾਤ ਆ ਜੀ, ਕੀਤੀ ਹੈ। ਬੜੀ ਮਿਹਨਤ ਆ ਰਾਣਾ ਜੀ, ਬੜੀ ਮਿਹਨਤ ਆ। ਇਹ ਸੀ ਵੈਸੇ ਇਨਾਮ ਦੇ ਹੱਕਦਾਰ ਸੂਰੀ ਸਾਹਿਬ। ਹਾਂ ਵੈਸੇ ਜਿਹੜੇ ਪੁਰਾਣੇ ਆ ਉਹ ਬਾਅਦ ਵਿੱਚ ਤਾਂ ਸਾਡੇ ਵੈਸੇ ਹੀ ਤਰੀਕ ਦੀਆਂ ਕਿਤਾਬਾਂ ਚੋਂ ਕੱਢ ਦਿੱਤਾ ਉਹਨਾਂ ਨੂੰ। ਰਾਣਾ ਸਾਹਿਬ ਹੁਣ ਅਸੀਂ ਨਾ ਘਰ ਦੀ ਭਰਾ 2-4 ਹੋਣ ਨਾ ਤੇ ਵਿੱਚੋਂ ਕੋਈ ਤੁਹਾਡਾ 2 ਕਿੱਲਾ ਹੋਵੇ ਨਾ ਜਗ੍ਹਾ ਤੇ ਉਹ ਵੰਡਣ ਲੱਗਣ ਨਾ ਤੇ ਉਸੇ ਹੀ ਗੁੱਠ ਦਾ ਨਹੀਂ ਹਿਸਾਬ ਲੱਗਦਾ, ਉਹਨੂੰ ਹਿਸਾਬ ਨਹੀਂ ਲੱਗਦਾ। ਰਾਹ ਬਚਦਾ ਵੀ ਇਧਰੋਂ ਅਸੀਂ ਐ ਨੂੰ ਛੱਡ ਲਓ ਤੇ ਇਧਰੋਂ ਐ ਨੂੰ ਕਰ ਲਾ ਯਾਰ, ਤੂੰ ਐ ਨੂੰ ਕੰਧ ਕਰ ਲਾ, ਤੇ ਉਹ ਨਹੀਂ ਹਿਸਾਬ ਲੱਗਦਾ। ਤੇ ਪੂਰੇ ਮੁਲਕ ਦਾ ਜਨਾਬ ਉਹਨੇ ਨਕਸ਼ਾ ਬਣਾਤਾ। ਕਿਆ ਬਾਤ ਆ, ਅਸੀਂ ਯਾਰ ਸਲਾਮ ਪੇਸ਼ ਕਰਦੇ ਹਾਂ ਉਸ ਬੰਦੇ ਨੂੰ, ਔਰ ਉਹ ਬੰਦਾ ਤਾਰੀਫ ਦੇ ਕਾਬਲ ਆ। ਅੱਜ ਤਾਈਂ ਅਸੀਂ ਇਹ ਨਹੀਂ ਦੇਖਿਆ ਕਿ ਫਲਾਣੇ ਜਗ੍ਹਾ ਤੇ ਯਾਰ ਜ਼ਮੀਨ ਆ ਤੇ ਉਹਨੂੰ ਰਾਹ ਹੈ ਨਹੀਂ। ਹੁਣ ਅਸਲ 'ਚ ਕਈ ਸਾਡੇ ਤਾਂ ਬਾਅਦ ਸਨ 77 ਇਹ ਨਹੀਂ ਸੁਣਿਆ ਅੱਜ ਤੱਕ ਵੀ ਫਲਾਣੇ ਮਰਬੇ ਨੂੰ ਯਾਰ ਉਹਨੇ ਰਾਹ ਨਹੀਂ ਜਦੋਂ ਦਿੱਤਾ। ਜ਼ਿਆ ਆ ਨਾ ਉਹਨੇ ਤਾਂ ਸਾਰਾ ਵੈਸੇ ਪੁਰਾਣੀ ਤਰੀਕ ਵਾਲਾ ਕੱਢ ਦਿੱਤਾ ਨਾ। ਹਾਂਜੀ, ਵਰਨਾ ਜਿਹੜੇ ਪਹਿਲੇ ਬਾਦਸ਼ਾਹ ਨਾ ਪੁਰਾਣੇ ਚੰਦਰਗੁਪਤ ਮੌਰੀਆ, ਅਸ਼ੋਕਾ, ਹਰਸ਼ਵਰਧਨ, ਉਹਨਾਂ ਨੇ ਵੀ ਯਾਨੀ ਕਿ ਬੜੇ ਕਾਫੀ ਰਗੇ। ਟੈਕਸਲਾ 'ਚ ਯੂਨੀਵਰਸਿਟੀ ਸੀ ਉਹ, ਬਲਕਿ ਕੋਈ ਅੱਜ ਤੋਂ ਇੱਥੇ ਉਹਨਾਂ ਨੂੰ ਉਹਦੇ 'ਚ ਸੱਟ। ਹਾਂਜੀ ਲਓ ਜੀ ਹੁਣ ਉੱਤੇ ਚਾਵੇਂ ਨਾ ਛਾਪਰ। ਅੱਛਾ ਰਾਣਾ ਸਾਹਿਬ ਹੁਣ ਆ ਵੀ ਭਰ ਗਿਆ, ਠਹਿਰ ਜਾ ਹਜੇ ਨਹੀਂ। ਇਹ ਹੁਣ ਡੱਬੀ ਵੀ ਭਰ ਗਿਆ, ਡੱਬਾ ਜਿਹਾ ਵੀ ਬਈ ਆ ਜਿਹੜਾ ਉਤਲਾ ਤੇਰੀ ਖੈਰ। ਲਓ ਜੀ ਇਹ ਡੱਬੀ ਆ ਵੇਖੋ ਜੀ, ਇਹ ਮਿਰਚ ਬਣਾਈ ਆ ਮਸ਼ੀਨ ਨਾਲ, ਐਸ ਮਸ਼ੀਨ ਨਾਲ ਇਹ ਮਿਰਚ ਬਣਾਈ ਆ ਜੀ। ਤੇ ਉਹ ਹੁਣ ਅਸੀਂ ਕੱਟੀ ਆ ਸੋਟੇ ਨਾਲ ਜੀ। ਤੇ ਇਹ ਦੇਖੋ ਜੀ ਕਿੰਨਾ ਫਰਕ ਆ ਮਸ਼ੀਨ ਦਾ ਤੇ ਸੋਟੇ ਵਾਲੀ ਦਾ, ਦੇਖ ਲਓ ਜੀ। ਕਿਉਂ ਬਾਈ? ਨਹੀਂ ਟੋਟਾ ਛੋਟਾ। ਕਿਆ ਬਾਤ ਆ, ਮੈਂ ਕਿਹਾ ਯਾਰ ਆਹ ਕੰਮ ਹੀ ਬੜਾ ਸਵਾਦੀ ਆ ਯਾਰ। ਇਹ ਚੀਨੀਆਂ ਨੇ ਇਸ ਛੋਟੀ ਮਸ਼ੀਨਾਂ ਤੋਂ ਲੈ ਕੇ ਨਾ ਡੀਪ ਸੀ ਤੱਕ ਹੈ ਹੁਣ ਤਾਂ ਭਾਈ ਨਾ ਉਹ ਹਰ 8ਵੇਂ ਦਿਨ 15ਵੇਂ ਦਿਨ ਕੋਈ ਨਾ ਕੋਈ ਜਿਹੜੀ ਹੈ ਨਾ ਹੁਣ ਆ ਨਾ ਲੈਣ ਦਈਏ। ਕਿਉਂ ਬਈ ਸੁਰਾ ਸਾਹਿਬ ਨੂੰ ਆ ਨਾ ਲੈਣ ਦਈਏ, ਉਹਨੂੰ ਪੁੱਛ ਲਈਏ ਵੀ ਕਿੰਨੀਆਂ ਕੁ ਕਰਨੀਆਂ ਡੰਗਰਾਂ ਦੇ ਹਿਸਾਬ ਨਾਲ ਹੀ। ਚਲੋ ਉਹ ਤਾਂ ਚੱਲ ਜੇਗੀ। ਆਹੋ ਡੰਗਰਾਂ ਦੇ ਹਿਸਾਬ ਨਾਲ ਹੀ ਕਰ ਲਈਏ ਵੀ ਜਿੰਨੇ ਕੁ ਨੂੰ ਪਾਣੀਆਂ। ਹੁਣ ਤਾਂ ਬੂਟੇ ਚੀਨ ਦਾ ਇਹ ਹਾਲ ਆ ਕਿ ਹਰ 15ਵੇਂ ਦਿਨ ਨਾ ਕੋਈ ਨਵੀਂ ਤਕੜੀ ਸ਼ੈ ਜਿਹੜੀ ਹੈ ਨਾ। ਹਾਂਜੀ ਨਵੀਂ ਸ਼ੈ, ਨਵੀਂ ਆਜ਼ਾਦ ਹੋ ਰਹੀ। ਹਾਂਜੀ ਹੁਣ ਹਲੇ ਕਿ ਡੀਪ ਸੀ ਦਾ ਰੌਲਾ ਕਹਿੰਦੀ ਸੀ, ਇੱਕ ਹੋਰ ਅਲੀ ਬਾਬਾ ਵਾਲਿਆਂ ਦੀ ਆ ਗਈ ਐ। ਹਾਂਜੀ ਆ ਹੁਣ ਇੱਕ ਹੋਰ ਜਿਹੜੀ ਹੈ ਨਾ ਚਾਈਨੀਜ਼ ਉਹ ਦਾ ਬੜਾ ਹੈ ਆ, ਪਰ ਖਾਲਦ ਵੀ ਕੰਮ ਬੜਾ ਆਸਾਨ ਕੀਤਾ ਉਸਨੇ। ਹਾਂ ਕਿਵੇਂ ਆਸਾਨ ਕਿਵੇਂ ਕਰ ਦਿੱਤਾ ਬਈ ਉਹਦੇ 'ਚ
ਲਿਖਣ ਪੜਨ ਵਾਲਾ ਨਾ ਬਹੁਤ ਸਾਰਾ ਕੰਮ ਆ। ਅੱਛਾ ਹਾਂ ਉਹਨੂੰ ਦੱਸੋ ਹਾਂ ਵੀ ਆਹ ਕਰਦੇ ਹੈ ਅੱਛਾ ਵੀ ਚੀਜ਼ ਪਹਿਲਾਂ ਸ਼ੈ ਕੋਈ ਸਰਚ ਕਰਨੀ ਪੈਂਦੀ ਸੀ ਕਾਫੀ ਜਗ੍ਹਾ ਤੇ ਉਹਨੂੰ ਹੁਣ ਕਹੋ ਤੇ ਉਹ ਕਾਫੀ ਸਾਰੀਆਂ ਸਾਈਟਾਂ ਖੁਦ ਹੀ ਜਿਹੜਾ ਵਾ ਨਾ ਆ ਜਾਂਦਾ। ਇਹ ਵੀ ਠੀਕ ਆ। ਬਸ ਪਿਆਰ ਰਹਿਣ ਦਿਓ, ਜਦੋਂ ਆਊਗਾ ਇੱਧਰ ਨੂੰ ਫੇਰ ਕਰ ਲਾਂਗੇ। ਜਦੋਂ ਇੱਧਰ ਕੈਮਰਾ ਕਰੂਗਾ ਨਾ ਅੱਛਾ ਵੀ ਇੱਕ ਕਬੂਤਰਾਂ ਦਾ ਚੌਕਾ ਦੇਣੇ ਦਾ ਵੀ ਜਿਹੜਾ ਹੁੰਦਾ ਨਾ ਇਹ ਉਹਦਾ ਕੋਈ ਅੰਦਾਜ਼ਾ ਲਾਇਆ ਰਹਿਣਾ ਇਹ ਵੀ ਬੜਾ ਦਿਲਚਸਪ ਹੈ। ਆਹ ਕਬੂਤਰ ਦੇਖ ਲੈ ਪਹਿਲੋਂ ਖਾਂਦਾ ਆਪ ਹਾਂਜੀ ਫਿਰ ਉਹਨੂੰ ਨਿਗਲਦਾ ਨਿਕਲ ਕੇ ਫਿਰ ਬੱਚਿਆਂ ਨੂੰ ਦਿੰਦਾ ਚੋਗਾ। ਇਹ ਹਾਂ ਚੋਗਾ ਇਹ ਅਸਲ ਦੋ ਬੱਚੇ ਹੁੰਦੇ ਦੋ ਹੀ ਖਵਾਣੇ ਵਾਲੇ ਹੁੰਦੇ ਲੇਕਿਨ ਇਹਨਾਂ ਨਾਲ ਵਿਚਾਰਿਆਂ ਨੇ ਇਹ ਜ਼ਿਆਦਤੀ ਹੋ ਗਈ ਵੀ ਇਹ ਬੱਚੇ ਦੋ ਵਾਰ ਖਵਾਣੇ ਵਾਲੀ ਇੱਕ ਕਬੂਤਰੀ ਬਿੱਲੀ ਲੈ ਗਈ ਜੀ ਇੱਕ ਕਬੂਤਰ ਬਿੱਲੀ ਲੈ ਗਈ। ਕੀ ਬਾਤ ਆ ਜੀ। ਹਾਂ ਨਹੀਂ ਖਵਾਂਦਾ ਦੋ ਨੂੰ ਆ ਖਵਾਂਦਾ ਨਹੀਂ ਉਹ ਤਾਂ ਹੁਣ ਦੋਨੋਂ ਲੇਕਿਨ ਉਹਨੂੰ ਡਬਲ ਮਸ਼ੱਕਤ ਆ ਨਾ। ਹਾਂਜੀ ਮੁਸ਼ੱਕਤ ਤਾਂ ਪੈ ਗਈ ਲੇਕਿਨ ਉਹ ਖਵਾਂਦਾ ਫਿਰ ਵੀ ਦੋਵਾਂ ਨੂੰ ਆ ਜੀ। ਉਹ ਸ਼ਾਬਾਸ਼ ਬਈ ਮਿੰਟ ਮਾਰੋ ਮਿੰਟ ਯਾਰ ਫਟਾਫਟ ਕਰੋ ਰੋਜ਼ੇ ਦਾ ਟਾਈਮ ਹੋ ਚੱਲਿਆ ਯਾਰ। ਹਾਂਜੀ ਅੱਲਾ ਖੈਰ ਕਰਿਆ ਕੰਮ ਨੇੜੇ ਲੱਗ ਗਿਆ ਜੀ। ਅੱਛਾ ਇਹ ਪਰੌਣੇ ਕਿੱਥੋਂ ਸੀ? ਇਹ ਜੀ ਝੰਗ ਤੋਂ ਇੰਨੇ ਸਾਰੇ ਜਣੇ ਮੈਂ ਤਾਂ ਕਿਹਾ ਸੀ ਰੋਜ਼ਾ ਖੋਲ ਕੇ ਜਾਓ। ਅੱਛਾ ਉਹ ਕਹਿੰਦੇ ਵੀ ਅਸੀਂ ਜਾਣਾ ਚਲੇ ਗਿਆ ਫਿਰ। ਹਾਂਜੀ ਚਲੋ ਅਮਾਨੁੱਲਾ ਤੂੰ ਇੱਧਰ ਆ ਜਾ। ਅੱਲਾ ਦੇ ਫੋਲ ਬਿਸਮਿਲ੍ਲਾ। ਕੋਈ ਇਹ ਸਾਰੇ ਝੰਗ ਤੋਂ ਆਏ ਸੀ। ਆਹੋ ਸਾਰੇ ਝੰਗ ਤੇ ਮੋਟਰਸਾਈਕਲਾਂ ਤੇ ਆਹੋ ਇੱਥੇ ਫਿਰ ਉਹ ਹੈ ਨਾ ਵੀ ਬੰਦੇ ਇੱਥੇ ਆ ਜਾਂਦੇ ਆਪਣੀ ਸਿਰੀ ਕਿਤੇ ਰਿਸ਼ਤੇਦਾਰੀ 'ਚ ਫਿਰ ਗਾਂ ਨਹੀਂ ਇਹ ਤਾਂ ਮੈਂ ਕਿਹਾ ਮੈਚ ਮੂਚ ਖੇਡਣ ਵਾਲੇ ਵਾਵਾ ਸਾਰੇ ਬਸ ਕਰ ਪੁੱਤ ਬਸ ਕਰ ਤਾਂ ਬਹੁਤ ਵਾਵਾ ਸਾਰੇ ਦੀ ਜਿੱਦਾਂ ਹਾਂ ਇਹਨਾਂ ਨੂੰ ਰਗੜਦੇ ਤੇ ਅੱਗ ਬਾਲ। ਇੱਕ ਗੱਲ ਹੈ ਤੂੰ ਵਰਾਂ ਨੂੰ ਕਿਹਾ ਰਾਣੇ ਨੇ ਪਿੱਛੋਂ ਉਹਨਾਂ ਇੱਕ ਗੱਲ ਕੀਤੀ ਆ ਅੱਛਾ ਫਿਰ ਉਹੀ ਗੱਲ ਆ ਜਾਂਦੀ ਹੈ ਵੀ ਮੈਂ ਇਹ ਕਹਿ ਰਿਹਾ ਤੁਸੀਂ ਤਾਂ ਖਵਾ ਰਹੇ ਨਾ ਮਸਾਲੇ ਹਾਂ ਤੇ ਮੋਗਰਾ ਨੇ ਕਹਿ ਰਿਹਾ ਬਦਾਮ ਖਿਲਾਏ ਆ ਮੱਝਾਂ ਨੂੰ। ਕੌਣ ਕਹਿੰਦਾ? ਰਾਣਾ ਸਾਹਿਬ ਕਹਿੰਦੇ ਜੀ। ਅੱਛਾ ਰਾਣਾ ਸਾਹਿਬ ਨੇ ਗੱਲ ਕਰੀ ਮੇਰੇ ਜਾਣ ਤੋਂ ਬਾਅਦ ਕਹਿੰਦਾ ਵੀ ਮੁਗਲਾਂ ਨੇ ਨਵਾਬ ਜਿਹੜੇ ਸੀ ਚਲਕੜੇ ਲੋਕ ਜਿਹੜੇ ਆ ਨਾ ਹਾਂ ਬਾਤ ਮੇਰੇ ਨਾ ਉਧਰ ਜਾਣ ਤੋਂ ਬਾਅਦ ਰਾਣਾ ਸਾਹਿਬ ਨੇ ਗੱਲ ਸੁਣਾਈ ਇਹਨਾਂ ਨੂੰ ਪਿੱਛੇ ਮੁੰਡਿਆਂ ਨੂੰ ਕਹਿੰਦਾ ਵੀ ਜਿਹੜੇ ਬਾਦਸ਼ਾਹ ਸੀ ਨਾ ਅੱਗੇ ਹੁੰਦੇ ਪੁਰਾਣੇ ਦੌਰ ਦੇ ਅਖੇ ਉਹ ਆਪਣੇ ਡੰਗਰਾਂ ਨੂੰ ਨਾ ਬਦਾਮ ਪਾਉਂਦੇ ਸੀ ਹੈ। ਮੈਂ ਕਿਹਾ ਦੁੱਧ ਹੀ ਤਾਂ ਕਿ ਉਹਦੇ ਦੁੱਧ ਚ ਖੁਸ਼ਬੂ ਆਉਂਦੀ ਸੀ ਬਦਾਮ ਦੀ। ਜੇ ਯਾਰ ਜਾਨਵਰ ਨੇ ਜੋ ਵੀ ਖਾਣਾ ਵਾ ਉਹੀ ਜਿਹੜਾ ਵਾ ਨਾ ਉਹਦੇ ਦੁੱਧ ਚੋਂ ਆਏਗਾ। ਉਸ ਟਾਈਮ ਤੇ ਜਿਹੜੇ ਪੁਰਾਣੇ ਬਾਦਸ਼ਾਹ ਸੀ ਨਾ ਉਹ ਤਲਵਾਰ ਚੈੱਕ ਕਰਨ ਵਾਸਤੇ ਨਾ ਉਹਨਾਂ ਨੇ ਇਦਾਂ ਬੰਦੇ ਵੀ ਭਾਏ ਹੁੰਦੇ ਸੀ ਇਦਾਂ ਦੇ ਸਿਰਫ ਕੀ ਤਲਵਾਰ ਦੇਖਣੀ ਵੀ ਰੇਤੀ ਮਾਰ ਕੇ ਨਾ ਟਕੋਰਾ ਲਾ ਕੇ ਉਹ ਇਦਾਂ ਦੇ ਬੰਦੇ ਤੇ ਸਿਰਫ ਦੇਖਦੇ ਸੀ ਉਹ ਚੈੱਕ ਕਰਦੇ ਸੀਗੇ ਧੌਣ ਉਹਦੀ ਉਹ ਜਾਪਦੀ ਸੀ ਉਹ ਕਹਿੰਦੇ ਠੀਕ ਆ ਮੈਂ ਇੰਨੀ ਗੱਲ ਵਾਸਤੇ ਇਦਾਂ ਦੇ ਬੰਦੇ ਰੱਖੇ ਹੁੰਦੇ। ਮੇਰੀ ਸੁਣੋ ਗੱਲ ਵੀ ਜਿਹੜੀ ਨਾ ਡੰਗਰਾਂ ਨੂੰ ਬਦਾਮ ਖਿਲਾਈ ਜਾਓ ਮੇਵੇ ਖਿਲਾਈ ਜਾਓ ਜਿਹੜਾ ਕੰਮ ਅਦਰਕ ਦਾ ਮਿਰਚਾਂ ਦਾ ਜਾਂ ਥੋਮ ਦਾ ਨਾ ਉਹ ਨਹੀਂ ਹੈ। ਮੈਂ ਦੱਸਦਾ ਮੈਂ ਇਸ ਗੱਲ ਤੋਂ ਤਾਂ ਕਹਿ ਹੀ ਨਹੀਂ ਰਿਹਾ ਵੀ ਮਿਰਚਾਂ ਨਾ ਖਵਾਓ ਜਾਂ ਕੁੱਸੋ ਨਾ ਖਵਾਓ ਜਾਂ ਖਾਲੋ। ਉਹ ਮੁੰਡਾ ਕਹਿੰਦਾ ਵੀ ਤੁਸੀਂ ਅਖੇ ਜੀ ਰਾਣਾ ਸਾਹਿਬ ਨੇ ਇਹ ਗੱਲ ਕਰੀ ਆ ਵੀ ਤੁਸੀਂ ਜੋ ਆਹ ਖਿਲਾਈ ਜਾਂਦੇ ਆ ਗੰਡੇ ਗੁੰਡੇ ਇਹਨਾਂ ਨੇ ਇਹ ਨਹੀਂ ਮੈਂ ਗੱਲ ਕੀਤੀ। ਮੈਂ ਕਿਹਾ ਵੀ ਇਹ ਵੀ ਮੈਂ ਕਿਹਾ ਲੋਕ ਤਾਂ ਇੱਥੇ ਤੱਕ ਜਾਣੀ ਕਿ ਜਿਹੜਾ ਵਾ ਨਾ ਮੈਂ ਤਾਂ ਦੁੱਧ ਦੀ ਤੇ ਬਿਆਨ ਕੀਤੀ ਆ ਕਿ ਜਿਹੜੇ ਡੰਗਰ ਦਰਿਆ ਤੇ ਚਰਦੇ ਸੀ ਨਾ ਉੱਥੇ ਜੜੀ ਬੂਟੀ ਹਰ ਕਿਸਮ ਦਾ ਮਿਲਦਾ ਸੀ ਉਹਨਾਂ ਨੂੰ। ਬਲਕਿ ਚਟਾਲੇ ਦੇ ਨਾਲ ਨਾ ਕੋਈ ਅਗਰ 5-6 ਕਿੱਲੇ ਚਟਾਲਾ ਤੇ ਕਿੱਲਾ ਮੇਥਰਿਆਂ ਦਾ ਬੀਜਦੇ ਸੀ ਹੈ ਤੇ ਬਾਦੀ ਦਾ ਰੌਲਾ ਹੀ ਕੋਈ ਨਹੀਂ ਰਹਿੰਦੇ ਪਿੰਡ ਚੋਂ ਯਾਰ ਨਾਲ ਹੀ ਕੋਈ ਨਹੀਂ ਲੱਭਦੀ ਸੀ ਉੱਥੇ ਜਿਹੜਾ ਵਾ ਹਾਂ ਚਰਾਈ ਵਾਲੇ ਸੀ ਨਾ ਡੰਗਰ ਸਾਰੇ ਹੁੰਦੇ ਸੀ ਚਰਾਈ ਵਾਲੇ। ਰਾਣਾ ਸਾਹਿਬ ਇਹ ਆ ਵੀ ਤੂੰ ਬਦਾਮ ਵਾਲੀ ਗੱਲ ਹਾਂ ਬਦਾਮ ਵਾਲੀ ਮੈਂ ਕੀਤੀ ਹੈ। ਮੈਂ ਕਦੋਂ ਖਾ ਸਕਦਾ ਕਿਧਰੇ ਹੈ ਮੈਂ ਨਹੀਂ ਮੈਂ ਦੱਸਦਾ ਹੁਣ ਮੈਂ ਪੜ੍ਹੀ ਆ ਕਿਸੇ ਕੋਲੋਂ ਯਾਨੀ ਕਿ ਜਿਹੜਾ ਵਾ ਨਾ ਸਿੱਖੀ ਆ। ਠੀਕ ਆ ਹਾਂ ਉਹ ਆਪਣੀ ਥਾਂ ਤੇ ਠੀਕ ਆ। ਇੱਥੇ ਅੱਗੇ ਬੰਦੇ ਨਾ ਸਾਡੇ ਇੱਥੇ ਲਾਗੇ ਵੀ ਗੱਲਾਂ ਦੇਖਣ ਚਾਹੀਆਂ ਵੀ ਦੇਸੀ ਬੱਕਰੀ ਵੱਡੇ ਕੰਨਾਂ ਵਾਲੀ ਉਹ ਬੰਦੇ ਰੱਖਦੇ ਸੀ ਉਹਨੂੰ ਜਾਫਰਾਨ ਉਹਨੂੰ ਲਾਚੀਆਂ ਉਹਨੂੰ ਸੌਂਫ ਤੇ ਉਹਨੂੰ ਇਦਾਂ ਦੀਆਂ ਛਾਵਾਂ ਖਵਾ ਕੇ ਉਹਦਾ ਦੁੱਧ ਫੇਰ ਪੀਣਾ। ਉਹ ਛਾਵਾਂ ਆਪ ਨਹੀਂ ਖਾਣੀਆਂ ਪਹਿਲਾਂ ਬੱਕਰੀ ਨੂੰ ਖਵਾਣੀਆਂ ਬੱਕਰੀ ਦਾ ਫੇਰ ਦੁੱਧ ਪੀਣਾ। ਇਹ ਤਾਂ ਕਰਦੇ ਰਿਹਾ ਬੰਦੇ ਇਹ ਕਰਦੇ। ਨਹੀਂ ਜੇ ਬੱਕਰੀ ਨੂੰ ਲੈਚੀਆਂ ਸੌਂਫ ਤੇ ਉਹ ਕਰਦੇ ਨਾਲੇ ਇੱਕ ਦੱਸਾਂ ਕਿਆ ਵਾ ਨਹੀਂ ਵੱਧ ਨਹੀਂ
ਨਹੀਂ ਖਾਲਦ ਤੇਰਾ ਦੱਸਾਂ ਕਿਆ ਰੌਲਾ ਤੇਰਾ ਇਹ ਆ ਰੌਲਾ ਕਿ ਜਿਸ ਤਰ੍ਹਾਂ ਕੋਈ 1950-60 ਦਾ ਬੰਦਾ ਹੋਵੇ ਨਾ, ਉਹਨੇ ਮੋਬਾਈਲ ਨਾ ਦੇਖਿਆ ਹੋਵੇ ਹੈ, ਉਹਨੂੰ ਹੁਣ ਮੋਬਾਈਲ ਰੱਖ ਦੋ ਉਹਦੇ ਸਾਹਮਣੇ, ਉਹਨੇ ਕਹਿਣਾ ਮੋਬਾਈਲ ਹੁੰਦਾ ਹੀ ਨਹੀਂ। ਇਦਾਂ ਹੀ ਆ। ਆ ਦੇਖ ਨਾ, ਹੈਂ? ਆ ਹੁਣ ਮੈਂ ਗੱਲ ਨਾਲ ਨਾਲ ਕੰਮ ਦੀ ਵੀ ਦੱਸਾਂ। ਉੱਠੀ ਕੈਮਰਾਮੈਨ ਸਾਹਿਬ, ਹੁਣ ਮਿਸਾਲ ਆ ਨਾ, ਜਿਹੜਾ ਗੰਢਾ ਨਾ ਇਹ ਚ ਮੁਸ਼ਕ ਬੜਾ ਹੁੰਦਾ। ਹਾਂ ਇਹਨੂੰ ਤੁਸੀਂ ਜਦੋਂ ਇਦਾਂ ਅੱਧ ਵਿਚਾਲੇ ਵੱਢ ਕੇ ਦੇਣਾ ਨਾ ਡੰਗਰ ਨੂੰ, ਤੇ ਉਹ ਮੁਸ਼ਕ ਆ ਜਾਣੀ, ਡੰਗਰ ਨੇ ਖਾਣਾ ਨਹੀਂ। ਇੱਕ ਵਾਰੀ ਖਾ ਲੂ, ਦੂਈ ਵਾਰੀ ਨਹੀਂ ਖਾਂਦਾ। ਇਹ ਥੋਮ ਜਾਂ ਗੰਢਿਆਂ ਇਹਨਾਂ ਦੇ ਮੁਸ਼ਕ ਬੜਾ ਹੁੰਦਾ। ਸਬੂਤਾ ਹੀ ਗੰਢਿਆ ਹੋਵੇ, ਬਹੁਤਾ ਵੱਡਾ ਨਾ ਹੋਵੇ, ਸਹਿਜ ਪੂਰਾ ਸੂਰਾ ਹੋਵੇ। ਹੁਣ ਆ ਮੱਝ ਬੈਠੀ ਆ ਨਾ, ਇਹ ਮੈਂ ਸਿਰਫ ਇੱਕ ਖਵਾ ਕੇ ਵਿਖਾਣਾ, ਫਿਰ ਅਸੀਂ ਉਹ ਇਹਨਾਂ ਹਜੇ ਪਾਣੀ ਪੂਣੀ ਧਰਨਾ ਇਹਨਾਂ ਨੂੰ, ਫਿਰ ਮੈਂ ਤੁਹਾਨੂੰ ਦਿਖਾਉਣ ਲੱਗਿਆ। ਖਾ ਮੇਰਾ ਪੁੱਤ ਖਾ। ਖਾ ਗਈ। ਉਂਝ ਮੱਝ ਨੂੰ ਅੱਗੇ ਤੁਸੀਂ ਟੋਟੇ ਕਰਕੇ ਰੱਖੋਗੇ, ਇਹ ਨਹੀਂ ਖਾਊਗੀ। ਹੈ ਤੂੰ ਵੀ ਖਾਣਾ? ਬੜੀ ਗੱਲ ਆ, ਜੇ ਤੂੰ ਖਾਵੇਂ ਤਾਂ ਅਸੀਂ ਤਾਂ ਕਹਿੰਦੇ ਆ ਖਾ। ਗੰਡੇ ਤਾਂ ਇੰਝ ਹੀ ਖਿਲਾਣੇ ਆ ਨਾ, ਉਹ ਤਾਂ ਦੂਆ ਸਮਾਨ ਆ ਜਿਹੜਾ ਖਵਾਵਾਂਗੇ। ਫਿਰ ਇੱਕ ਹੋਰ ਗੱਲ ਯਾਦ ਰੱਖਿਓ, ਇੱਧਰ ਆ ਉਰੇ ਨੂੰ ਉੱਠ ਕੇ ਆਓ ਨਾ ਯਾਰ ਤੁਸੀਂ। ਹਾਂਜੀ ਆ ਗਏ ਤੁਹਾਨੂੰ ਰਣ ਸਾਹਿਬ। ਰਾਣਾ ਸਾਹਿਬ ਗੱਲਾਂ ਮੈਂ ਮੁੜ ਕੇ ਨਹੀਂ ਦੱਸਣੀਆਂ, ਤੁਸੀਂ ਕਰਨੀਆਂ ਮੁੜ ਕੇ ਤਰਲੇ ਲੈਣੇ ਆ, ਮੈਂ ਨਹੀਂ ਮੁੜ ਕੇ ਗੱਲ ਦੱਸਣੀ। ਆਹੋ ਤੂੰ ਕਾਹਨੂੰ ਦੱਸਣੀ ਆ? ਇਹ ਤਾਂ ਰੱਬੀ ਦਿਲ 'ਚ ਰਹਿਮ ਆਇਆ, ਮੈਂ ਕਿਹਾ ਮੈਂ ਤੁਹਾਨੂੰ ਦੱਸਾਂ ਬਈ ਆ ਜਿਹੜੇ ਹੁੰਦੇ ਨਾ ਨਿੱਕੇ ਨਿੱਕੇ ਡੰਗਰ, ਹੁਣ ਆਹ ਕੱਟਾ ਜਾਂ ਉਹ ਕਹਿ ਲਓ ਵੀ ਉਹ ਵੱਛੀ ਆ। ਇਸ ਉਮਰ ਦੇ ਵਿੱਚ ਨਾ ਢੱਗੀ ਉਹ ਵੱਛੀ ਆ, ਮੱਝ ਸੂਈ ਆ, ਕੱਟਾ ਕੱਟੀ ਆ ਨਾ, ਇਸ ਉਮਰ 'ਚ ਉਹਦੇ ਮੂੰਹ 'ਚ ਹੱਥ ਦੇਣ ਲੱਗ ਜਾਓ। ਖਾਲੀ ਹੱਥ ਨਹੀਂ, ਹੱਥ ਦੇ ਵਿੱਚ ਕੋਈ ਸ਼ੈ ਹੋਵੇ ਜਿਹੜੀ ਇਹਨੂੰ ਗੁੜ ਹੋਵੇ ਨਾ, ਕੋਈ ਗੁੜ ਹੋਵੇ, ਗੁੜ ਹੋਵੇ, ਲੂਣ ਹੋਵੇ, ਮਿਰਚ ਹੋਵੇ, ਮਸਾਲਾ ਹੋਵੇ, ਤੇਲ ਹੋਵੇ। ਉਹ ਡੰਗਰ ਨੂੰ ਹਿਲਾਉਣ ਵਾਸਤੇ ਮਿਰਚ ਮਸਾਲਾ ਨਹੀਂ ਹੁੰਦਾ। ਹੁਣ ਇਸ ਨੂੰ ਕਿਹੜਾ ਤੂੰ ਮਿਰਚ ਮਸਾਲਾ ਦੇਣਾ? ਗੁੜ ਗੇਜਣਾ ਗੁੜ ਇੰਨਾ ਤੇਲ ਤੂਲ ਵਾਲਾ ਜਿਹੜਾ। ਹਾਂ, ਤੇ ਉਹ ਬਸ ਮੂੰਹ ਫੜਦਾ, ਉਹ ਫਿਰ ਇਦਾਂ ਹੁੰਦਾ, ਫਿਰ ਡੰਗਰ ਹਿੱਲ ਜਾਂਦਾ। ਫਿਰ ਇਸ ਉਮਰ 'ਚ ਵੀ ਆ ਜਾਂਦਾ, ਫਿਰ ਤੁਸੀਂ ਇਦਾਂ ਫੜੀ ਰੱਖੋ। ਹੁਣ ਮੈਂ ਤੈਨੂੰ ਦਿਖਾਣਾ, ਇੱਕ ਸ਼ੈ ਦਿਖਾਣਾ। ਅੱਛਾ, ਹੁਣ ਆਹ ਗਾਂ ਆ, ਹਾਂਜੀ ਭਾਗੋ। ਵਾਹ ਭਾਗੋ ਦੇ ਵਾਹ, ਵਾਹ ਭਾਗੋ ਦੇ ਵਾਹ। ਖੜੀ ਹੋ ਗਈ ਨਾ, ਖੜੀ ਹੋ ਗਈ। ਹਾਂਜੀ ਦੇਖ ਕੇ ਪੈਰ ਉਹ ਰੱਸਾ ਹੀ ਛੋਟਾ ਕਰਿਆ, ਕੀ ਕਰਾਂ ਮੈਂ? ਬਾਬਾ ਖੜੋ ਵੀ ਹੁਣ ਖੜੋ ਵੀ ਹੁਣ ਖੜੋ। ਆ ਦਿਖਾ ਸਾਹਮਣੇ ਆ ਕੇ, ਆ ਦੇਖ ਕੇ ਆ ਖੜੋ ਇਦਾਂ ਬਸ ਬਸ ਬਸ। ਆ ਇੱਕ ਹੱਥ ਨਾਲ, ਇੱਕ ਹੱਥ ਨਾਲ ਜੋ ਦੇਣਾ ਦੇ ਦੇ। ਹਾਂ ਦੇ ਦੇ। ਇਦਾਂ ਡੰਗਰ ਹਿੱਲ ਜਾਂਦਾ ਵੀ ਉਹ ਪਿਆਰ ਕਰਨ ਨਾਲ ਨਾ। ਕਿਦਾਂ ਆ ਰਾਣਾ ਸਾਹਿਬ ਇਹਦੇ ਲਾਇਓ ਚਾਚੇ ਬੂਟੇ ਤੇ ਆ ਅੱਗ ਬੁਲਾਇਓ ਰਾਣਾ ਸਾਹਿਬ, ਅੱਗ ਬਾਲ। ਉਹ ਕੜਾਇਆ ਰੱਖ ਉੱਤੇ ਮੰਗਲ ਮਾਲੇ। ਅੱਛਾ, ਮਤਲਬ ਕਿ ਇਦਾਂ ਡੰਗਰ ਨੂੰ ਨਾ, ਫਿਰ ਜਦੋਂ ਤੁਸੀਂ ਦੇਣੀ ਕੁਛ ਹੈ, ਤੁਰੇ ਜਾਓ ਚੁੱਪ ਕਰਕੇ, ਡੰਗਰ ਨੂੰ ਫੜੋ ਤੇ ਹੱਥ ਨਾਲ ਦੇ ਦਿਓ, ਫਿਰ ਡੰਗਰ ਟੱਪਦਾ ਨੱਚਦਾ ਨਹੀਂ ਹੈ। ਕੀ ਬਾਤ ਆ ਯਾਰ, ਵੈਸੇ ਹਲਾਣੇ ਚਾਹੀਦੇ ਆ ਡੰਗਰ, ਹਲਾਣੇ ਚਾਹੀਦੇ ਇਦਾਂ ਯਾਰ। ਇਹ ਤਾਂ ਕਾਗਜ਼ ਵੀ ਲੈ ਕੇ ਆਣਾ। ਕਿਉਂ ਰਾਣਾ ਸਾਹਿਬ, अस्सलाम वालेकुम जनाब, ਕੀ ਹਾਲ ਹੈ? ਆਓ ਬੈਠੋ। ਲੋਈ ਰਾਣਾ ਸਾਹਿਬ ਆਏ ਜੀ। ਅੱਛਾ ਜੀ, ਇਹ ਅੱਗੇ ਅਸੀਂ ਮਿਰਚਾਂ ਸਾਵੀਆਂ ਜਿਹੜੀਆਂ ਨਾ, ਆਹ ਹਰੀਆਂ ਮਿਰਚਾਂ ਆਓ ਬੈਠੋ ਰਗੜਦੀਆਂ ਆ ਨਿੱਕੀ ਜੀ ਪਲਾਸਟਿਕ ਦੀ ਮਸ਼ੀਨ 'ਚ। ਅੱਛਾ, ਹੁਣ ਅਸੀਂ ਅਦਰਕ ਤੇ ਥੋਮਾ ਦੇ ਵਿੱਚ ਪਾਣਾ। ਹਾਂ ਵੇਚ ਸਕਦੇ, ਲੈ ਅਦਰਕ ਤੇ ਆ ਥੋਮ ਆ ਗਿਆ। ਹਾਂਜੀ, ਇਹਨੂੰ ਇਦਾਂ ਨਾ ਇਦਾਂ ਰਲਾ ਮਰਲਾ ਕੇ ਤੇ ਕੰਮ ਇਹ ਕਰਨਾ ਵੀ ਇਹ ਡੰਗਰ ਦੇ ਮੂੰਹ 'ਚ ਇਦਾਂ ਨਹੀਂ ਦੇਣੇ। ਇਹ ਕਾਗਜ਼ 'ਚ ਦੇਣੇ। ਹਾਂ, ਅਸਲ ਮੇਨ ਚੀਜ਼ ਆ ਹੈ। ਹਾਂ, ਮੋਮੀ ਲਿਫਾਫਾ ਨਾ ਹੋਵੇ, ਕਾਗਜ਼ ਹੋਵੇ। ਕਾਗਜ਼ ਤਾਂ ਲਿਆ, ਫਿਰ ਕਿਸੇ ਦੇ ਕੇ ਦਿਖਾਣੇ। ਅਖਬਾਰ ਲੱਭ ਜਾਏ, ਅਖਬਾਰ। ਹਾਂਜੀ, ਅਖਬਾਰ ਲੱਭ ਜਾਏ ਨਾ ਜੀ ਪੁਰਾਣਾ, ਉਹ ਉਹਦੀ ਤਾਂ ਕਿਆ ਬਾਤ ਆ। ਅੱਛਾ ਜੀ, ਇੱਕ ਨਾ ਲੱਗਦੀ, ਮੈਂ ਸਿਰਫ ਇੱਕ ਕਹਿਮਾ ਬੇਬੀ, ਚਲੋ ਨੇਕੀ ਆ ਵੀ ਕਿਸੇ ਤੱਕ ਜੇ ਸੁਨੇਹਾ ਚੰਗਾ ਪਹੁੰਚ ਜੇ ਡੰਗਰਾਂ ਵਾਲੇ ਬੰਦੇ ਜਾਂ ਕਿਦਾਂ। ਸਾਡੇ ਨਾ ਘੋੜੀਆਂ ਦਾ ਇੱਕ ਬਹੁਤ ਕਹਿ ਲਓ ਵੀ ਇਹ ਬੜੀ ਇੱਕ ਬਿਮਾਰੀ ਬਣੀ ਆ ਵੀ ਬੜੇ ਜਿਹੜੇ ਕੀਮਤੀ ਜਾਨਵਰ, ਕੀਮਤੀ ਘੋੜੀਆਂ ਘੋੜੇ, ਉਹ ਇਸ ਕੰਮ ਦੇ ਵਿੱਚ ਚਲੇ ਗਏ ਵੀ ਘੋੜਾ ਬੰਦ ਹੋ ਜਾਂਦਾ, ਬੰਨ ਪੈ ਜਾਂਦਾ ਘੋੜੀ ਘੋੜੇ ਨੂੰ, ਤੇ ਉਹ ਜ਼ਾਇਆ ਹੋ ਜਾਂਦਾ। ਬੰਦੇ ਮਸਾਲੇ ਲਿਆਂਦੇ ਆ ਬੜੀ ਦੂਰੋਂ, ਬੜੀ ਖੱਪ ਕਪਈਆ ਕਰਕੇ
ਮੁੱਲ ਵੀ ਬਣੇ ਬਣਾਏ ਲੈਂਦੇ, ਕੋਈ ਘਰਾਂ 'ਚ ਬਣਾਉਂਦੇ ਆ ਮਸਾਲਿਆਂ ਦਾ ਨਾ ਇਹ ਬੜਾ ਹੈ ਕਿ ਇਹਦਾ ਨਹੀਂ ਮਸਾਲਿਆਂ ਦਾ ਤਾਂ ਹੁੰਦਾ ਤੇ ਫਿਰ ਜਿਹੜੇ ਘਰ ਨੂੰ ਪੁੱਛੋ ਅੱਗੋਂ ਨਵੀਂ ਅੱਗੋਂ ਦੱਸਦੇ ਆ ਵੀ ਆਹ ਨਵੇਂ ਤਰੀਕੇ ਨਾਲ ਮੈਂ ਬਣਾਇਆ, ਤੂੰ ਆਪਣੇ ਤਰੀਕੇ ਨਾਲ ਬਣਾਇਆ, ਮੈਂ ਆਪਣੇ ਹਿਸਾਬ ਨਾਲ ਬਣਾਇਆ। ਇਦਾਂ ਕੋਈ ਗੱਲ ਹੈ ਨਹੀਂ ਕੋਈ ਕਿਸੇ ਪਾਸੇ। ਸਾਡੇ ਕੋਲ ਬੈਠੇ ਆ ਰਾਣਾ ਅਕਰਮ ਸਾਹਿਬ, ਸਾਡੇ ਉਸਤਾਦ ਵੀ ਆ ਤੇ ਇਸ ਕੰਮ ਦੇ ਵੀ ਉਸਤਾਦ ਆ ਘੋੜੀ। ਸਿਰਫ ਮੈਂ ਇੰਨੀ ਗੱਲ ਕਰਦਾ, ਕੋਈ ਐਸੀ ਗੱਲ ਕਿ ਜਿਹੜੀ ਕਿਸੇ ਦੇ ਚਲੋ ਕੰਮ ਆ ਜਾਏ, ਕੰਮ ਆ ਜਾ। ਨਾਲੇ ਰਾਣਾ ਸਾਹਿਬ ਦਾ ਤਜਰਬਾ ਹੀ ਬਹੁਤ ਆ ਜੀ। ਇਹਦੀ ਹੁਣ ਦੀ ਕੀਤੀ ਨਾ ਤੇ ਇਹ ਕਿਸੇ ਦਾ ਭਲਾ ਹੋ ਜੇ ਗੱਲ ਹੀ ਨਹੀਂ। ਹਾਂਜੀ, ਸਾਡਾ ਤਾਂ ਨੁਸਖਾ ਇਹੀ ਹੈ ਜੀ। ਹਾਂਜੀ, ਵੀ ਥੋੜਾ ਜਿਹਾ ਜਿਹੜਾ ਤੁਸੀਂ ਦਾਣਾ ਜਿਹੜਾ ਵੀ ਪਾਣਾ, ਚਣਿਆਂ ਦੇ ਪਾਣੇ ਆ, ਉਹਦਾ ਦਲੀਆ ਕਰ ਲਓ ਜਾਂ ਇਹਦਾ ਬਣਾ ਲਓ, ਚੋਕਰ ਕਰ ਲਓ ਤਦ ਵੀ ਠੀਕ ਆ। ਉਹਦੇ ਵਿੱਚ ਤੁਸੀਂ ਕੁੱਸੋਂ ਦੀਆਂ 2 ਮੁੱਠਾਂ ਪੀਸੀ ਹੋਈ ਨਾ, ਹਾਂਜੀ ਤਾਰਾ ਮੀਰਾ ਕੁਝ ਲੋਕ ਕਹਿੰਦੇ ਆ ਨਾ, ਉਹ ਚੀਜ਼ ਮਿਲਾ ਲਓ ਰੋਜ਼ਾਨਾ ਡੇਲੀ ਦੀ ਖੁਰਾਕ। ਤੇ ਉਹਦੇ ਵਿੱਚ ਹੀ ਤੁਸੀਂ ਨਮਕ ਦੀਆਂ 2 ਚਮਚੀਆਂ ਗੇਰ ਲਓ। ਉਸੇ ਵਿੱਚ ਹੀ ਤੁਸੀਂ ਮਿਰਚਾਂ, ਜਿਹੜੀ ਸੁਰਖ ਮਿਰਚ ਆ ਨਾ, ਇਹਦੀਆਂ 2 ਚਮਚੀਆਂ ਗੇਰ ਲਓ। ਤੇ ਅਗਰ ਤੁਸੀਂ ਤੇਲ ਦੇਣਾ ਚਾਹੁੰਦੇ ਆ ਕੋਈ ਵੀ ਤੇਲ, ਉਹ ਵੀ ਇਸੇ ਦੇ ਵਿੱਚ ਸ਼ਾਮਲ ਕਰ ਲਓ। ਥੋੜਾ ਜਿਹਾ ਪਾਣੀ ਮਿਲਾ ਕੇ ਜਦੋਂ ਲੱਡੂ ਬਟਣ ਦੇ ਉਸ 'ਚ ਆ ਜਾਵੇ ਨਾ, ਉਦੋਂ ਉਸ ਨੂੰ ਘੋੜੀ ਦੇ ਅੱਗੇ ਰੱਖ ਦਿਓ। ਨਰ ਹੋਵੇ ਮਾਦੀ ਹੋਵੇ, ਦੋਨਾਂ ਵਾਸਤੇ ਠੀਕ ਆ। ਔਰ ਹਮੇਸ਼ਾ 12 ਮਹੀਨੇ 30 ਦਿਨ ਇਹਨੂੰ ਸਰਦੀਆਂ 'ਚ ਵੀ ਗਰਮੀਆਂ 'ਚ ਵੀ ਦੇਈ ਜਾ। ਜਿਹੜਾ ਸੀ ਨਾ ਉਹ ਤੂੰ ਫੜਿਆ ਨਹੀਂ, ਨੁਕਤਾ ਫੜਿਆ ਗਿਆ ਜੀ, ਆ ਜਾਂਦੀ ਸੀ। ਉਹ ਕਹਿੰਦੇ ਵੀ ਕਿਸੇ ਮਸਾਲੇ ਦੀ ਕਿਸੇ ਸ਼ੈ ਦੀ ਲੋੜ ਨਹੀਂ, ਜਿਹੜਾ ਦਾਣਾ ਪਾ ਰਹੇ ਆ ਨਾ ਉਹਦੇ ਵਿੱਚ ਹੀ 2 ਮੁੱਠਾ ਕੁੱਸੋ ਦੀਆਂ। ਤੇ ਫਿਰ ਜਿਹੜੀ ਅਸਲ ਗੱਲ ਦੱਸੀ ਆ ਵਿੱਚ ਨੁਕਤੇ ਵਾਲੀ, ਉਹ ਆ ਵੀ ਲਾਲ ਮਿਰਚ ਦੱਸੀ। ਹਾਂਜੀ, ਲਾਲ ਮਿਰਚ, ਲਾਲ ਪੀਸੀ ਹੋਈ ਮਿਰਚ ਦਾ ਚਮਚਾ ਜਿਹੜਾ ਕਹਿੰਦੇ ਪਾ ਦੋ ਤੇ ਉਹਨੂੰ ਫਿਰ ਛਿੱਟਾ ਤਾਂ ਲੈਣਾ ਵੀ ਉਹ ਤਲਵੇ ਨਾ ਸੰਗ ਨਾ ਲੱਗੇ ਨਾ, ਉਹ ਔਂਦਲੀ ਨਾ ਆਵੇ, ਹੁੱਥੂ ਨਾ ਚੜੇ, ਨਾਸਾਂ ਨੂੰ ਨਾ ਚੜੇ। ਫਿਰ ਉਹ ਛਿੱਟਾ ਲੱਗਿਆ ਹੋਊਗਾ ਜਿਵੇਂ ਲੱਡੂ ਜੇ ਬਣਨ ਲੱਗ ਗਿਆ ਤੇ ਉਹ ਖਵਾ ਦੋ। ਲੈ ਇਦਾਂ ਕਿਸੇ ਮਸਾਲੇ ਦੀ ਕਿਸੇ ਹੋਰ ਸ਼ੈ ਦੀ ਲੋੜ ਨਹੀਂ, ਕਿ ਘੋੜੀ ਕਦੀ ਬੰਦ ਨਹੀਂ ਹੋਊਗੀ ਇਨਸ਼ਾਅੱਲਾ। ਗੱਲ ਕਰ ਆ ਨੇਕੀ ਦੀ ਗੱਲ, ਕੀ ਬਾਤ ਆ ਜੀ। ਇਦਾਂ ਦੀ ਗੱਲ ਕਹਾਂ ਤਾਂ ਪਹੁੰਚਾਣੀ। ਨਾਲੇ ਰਾਣਾ ਸਾਹਿਬ ਦਾ ਤਜਰਬਾ ਵਾ ਜੀ, ਸਾਡੇ ਨਾਲੋਂ ਨਾ ਰਾਣਾ ਸਾਹਿਬ ਦਾ ਤਜਰਬਾ ਹੀ ਬਹੁਤ ਜ਼ਿਆਦਾ। ਘੋੜੀਆਂ ਰੱਖੀਆਂ ਰਾਣਾ ਸਾਹਿਬ ਨੇ ਜੀ। ਹਾਂ ਬਾਈ, ਹਾਂਜੀ। ਉਹ ਮਾਚਸ ਕਿਦੇ ਸਾਮਲ, ਮਾਚਸ ਕਿਦੇ ਹੋਰ ਲਿਆ, ਮੈਂ ਬਾਲ ਦੇਣਾ ਆਖਿਆ ਤਾਂ। ਬਿਸਮਿल्लाह रहमान रहीम ਕਰ ਦੇ, इतना ही बड़ा है। ਹੋਰ ਔਰਾਂ ਦਿਖਾ ਦਿਓ ਨਹੀਂ ਦੇ ਇਹ ਬੂਟੇ ਨੂੰ ਦਿਖਾ ਦੇ। ਆ ਦੇਖੋ ਨਾ ਜੀ, ਇਦਾਂ ਹੈ ਮੇਰੇ ਹੱਥ ਲਿਬੜਿਆ ਕੋਈ ਨਹੀਂ। ਅੱਛਾ, ਉਹ ਇਦਾਂ ਪਾ ਕੇ ਇੰਨਾ ਕੁ ਇਹ ਤਾਂ ਪਾਣਾ ਕਾਗਜ਼ 'ਚ ਵੀ ਇਹ ਲੱਗਦਾ ਬਹੁਤ ਆ ਮੂੰਹ ਨੂੰ ਡੰਗਰ ਦੇ ਨਾਲ, ਇੰਨਾ ਕੁ ਪਾ ਕੇ ਲੈ ਕਿਸੇ ਮੱਝ ਨੂੰ ਨਹੀਂ ਕੋਈ ਦੇਣਾ, ਕਿਸੇ ਗਾਂ ਨੂੰ ਦੇ ਕੇ ਦਿਖਾ ਦੇ। ਲੈ ਆ ਦੇਖੋ ਜੀ, ਲੈ ਤੂੰ ਮੂੰਹ ਫੜ, ਮੈਂ ਫੜਾਣਾ, ਖਲੋ ਜਾ, ਮੈਨੂੰ ਫੜਾ ਦੇ। हेड रस्सा खोल ढीला कर लो रस्सा यार। ਡੰਗਰ ਨੂੰ ਦਈਏ ਨਾ ਕੁਛ ਹੈ ਤੇ ਰੱਸਾ ਛੋਟਾ ਨਾ ਬੰਨਿਆ ਹੋਵੇ, ਛੋਟਾ ਨਾ ਬੰਨਿਆ ਹੋਵੇ, ਥੋੜਾ ਜਿਹਾ ਮੂੰਹ ਤਾਂ ਹੋਵੇ ਵੀ ਇੱਥੇ ਜਦੋਂ ਡੰਗਰ ਨੂੰ ਆ ਹੁਣ ਰੱਸੀ ਖੁੱਲੀ ਆ ਨਾ, ਇੱਥੇ ਹੁਣ ਮੂੰਹ ਜਾ ਰਿਹਾ। ਅੱਗੇ ਦੀ ਰੱਸੀ ਛੋਟੀ ਸੀ, ਮੂੰਹ ਤਾਂ ਹੀ ਨਹੀਂ ਜਾਂਦਾ, ਤਾਂ ਨਹੀਂ ਸੀ ਜਾਂਦਾ। ਤੇ ਐਦਾਂ ਪੂੜੀ ਬਣਾ ਕੇ ਨਾ ਇਦਾਂ, ਹਾਂਜੀ ਇਦਾਂ ਆਹ ਮਿਰਚਾਂ ਦੇਣ ਲੱਗੋ ਤਾਂ ਸਾਹਮਣੇ ਮੂੰਹ ਨਾ ਕਰੋ, ਇੰਜ ਪਾਸੇ ਤੇ ਸਾਈਡ ਤੇ ਡੰਗਰ ਤੁਹਾਡੇ ਇਦਾਂ ਮੂੰਹ ਸਾਹਮਣੇ ਨਾ ਹੋਵੇ, ਇੱਥੇ ਹੋਵੇ। ਹਾਂ, ਫਨਕਾਰਾ ਮਾਰ ਕੇ ਨਾ ਤੇ ਉਹ ਅੰਨਾ ਕਰ ਦੂ ਮਿਰਚਾਂ ਮੁਰਚਾਂ ਨਾ ਵਿੱਚ, ਤੇ ਐਦਾਂ ਉਹ ਖਾ ਲੈਂਦਾ ਡੰਗਰ ਹੈ ਬਸ। ਤੇ ਫਿਰ ਬਾਕੀਆਂ ਨੂੰ ਅਸੀਂ ਦੇ ਲੈਂਦੇ ਆ, ਨਾਲ ਦਿਖਾ ਵੀ ਦਵਾਂਗੇ। ਅੱਛਾ ਰਾਣਾ ਸਾਹਿਬ, ਅੱਗ ਬਲ ਗਈ, ਕਿਉਂ ਪਾਓ? ਇਹ ਲਓ ਜੀ ਜਨਾਬ, ਅੱਗ ਵੀ ਬਲ ਗਈ ਆ ਤੇ ਹੁਣ ਹਾਂਜੀ। ਬਿਸਮਿल्लाह रहमान रहीम। ਚੱਲ ਬਸ ਕਰੋ, 2 ਵਾਰੀ ਬਣਾ ਲਾਂਗੇ, 3 ਵਾਰੀ ਬਣਾ ਲਾਂਗੇ, ਥੋੜਾ ਜਿਹਾ ਬਣ ਜੇ ਨਾ ਤੇ ਉਹਦੇ ਨਾਲ ਫਿਰ ਦੇਈ ਜਾਵਾਂਗੇ। ਹੈ ਲਾਈ ਜਾ ਇੱਥੇ ਪਰਦੇ ਮਾਲੇ ਬੈ ਮਾਲ ਦਿਨ ਮਾਲਿਆ ਉਹ ਲੱਕੜਾਂ ਵੇਖ ਪਈਆਂ ਕੋਲ ਲਾ ਲੈਨੇ ਆ ਲੱਕੜਾਂ ਯਾਰ, ਲੱਕੜਾਂ ਦਾ ਕੀ ਆ, ਲੱਕੜਾਂ ਬਥੇਰੀਆਂ ਪਾਣੀ ਪਲਾਣ ਤੋਂ ਬਾਅਦ ਦੇਣੀ, ਪਰ ਅੱਜ ਦੇ ਨਾਲ ਹੀ ਹੋ ਜਾਣਾ ਕੰਮ, ਸੇਕ ਬੜਾ ਦੇ ਰਿਹਾ ਹੈ। ਅੱਛਾ, ਆ ਲਾ ਦੇ ਲੱਕੜਾਂ ਪਰੋਂ।
ਅੱਛਾ ਹੁਣ ਇਹਨੂੰ ਪਕਾਣਾ ਕਿ ਉਹਨੂੰ ਚੰਗੀ ਤਰ੍ਹਾਂ ਨਾਲ ਆਹੋ ਅੱਛਾ ਉਹ ਕੜਾਹ ਬਣਾ ਦੇਣਾ ਬਸ। ਨਹੀਂ ਜਦੋਂ ਐਨ ਸਵਾਰ ਕੇ ਪੱਕਣ ਲੱਗ ਜੇ ਤੇ ਆਹੋ। ਫਿਰ ਇਹ ਚ ਪਾਣਾ ਮਿਰਚਾਂ ਮੁਰਚਾਂ ਹਰਸ਼ਾ ਪਾਣੀਆਂ ਜਾਂ ਆਟਾ ਪਾਣਾ ਇਹ ਚ ਨਹੀਂ ਮਰਚਾਂ ਨਹੀਂ, ਇਹ ਤਾਂ ਯਾਰ ਪਾਤਾ ਕੜਾਹ ਪਕਾਣਾ ਐ ਤੇਰੀ ਖੈਰ ਇਹ ਡੰਗਰਾਂ ਵਾਲੀ ਕੜਾਹ ਵੀ ਹਾਂਜੀ ਉਹ ਜਿਹੜਾ ਤੁਹਾਨੂੰ ਦੱਸਿਆ ਸੀ ਨਾ ਵੀ ਗਾਂ ਦੇ ਉੱਤੇ ਪਾਣੀ ਫਿਰ ਜੂਗਾ, ਇਹ ਉਸ ਗਾਂ ਵਾਸਤੇ ਆ ਖਸੂਸੀ। ਅਸੀਂ ਐਵੇਂ ਸਵੇਰ ਦਾ ਦਿਖਾਉਂਗਾ ਮਹੀਨੇ ਬਾਅਦ ਇਹ ਨਾ ਵੀ ਇਹਦੇ 10 ਕੁ ਸਿਰ ਘੇ ਖਾ ਗਈ ਨਾ ਹਾਂ ਤੇ ਖੈਰ ਸੱਲਾ ਹੋ ਜੂਗੀ ਚਲੋ ਗਾਂ ਨੂੰ। ਹਾਂ ਠੀਕ ਹੋ ਗਿਆ। ਤੇ ਹੁਣ ਬੰਦਿਆਂ ਨੇ ਮੰਨਣਾ ਨਹੀਂ ਹੈ। ਹਾਂ ਚਲੋ ਉਹ ਮੱਝ ਤਾਂ ਲਿਆਂਦੀ ਸੀ ਮੈਂ ਥੋੜਾ ਲਾ ਬਾਹਰੋਂ। ਇਧਰੋਂ ਨਾ ਇਹਨਾਂ ਮੰਡੀ ਲੱਕੜੀ ਚੋਂ ਨੂੰ ਲੈ ਕੇ ਲੱਗ ਜਾਵੇ। ਤੇ ਆਹ ਜਿਹੜੀ ਝੋਟੀ ਹੈ ਨਾ ਹਾਂ। ਇਹ ਘਰ ਦੀ ਸੀ ਤੇ ਇਹ ਐਦਾਂ ਸੀ, ਉਸ ਗਾਂ ਤੋਂ ਵੀ ਲਿੱਸੀ ਸੀ ਇਹ। ਤਾਂ ਫਿਰ ਆ ਦੇਖ ਲੈ ਹੁਣ ਮਾਲੂਮ ਹੁੰਦੀ। ਸਾਰੀ ਰਾਤ ਖਾਣਾ ਇਹਨਾਂ ਨੇ। ਆ ਹੁਣ ਇਹ ਦੇਖ ਲਈ ਝਟਤੀਆਂ ਆ ਕੇ ਖੁਰਲੀਆਂ ਜਦੋਂ ਇਹਨਾਂ ਨੂੰ ਹੁਣ ਖਾ ਜਾਣਾ ਰਾਤ ਨੂੰ। ਹਾਂ ਜਦੋਂ ਲੂਣ ਦੇਣਾ ਨਾ ਹਾਂ। ਫਿਰ ਦੇਖ ਕੇ ਦੱਸੀ ਮੈਨੂੰ। ਹਾਂ ਰਾਤ ਖਾ ਜਾਂਦੇ ਆ। ਹਲਾਈ ਥੋੜਾ ਚਮਚਾ ਹਲਾਈ ਘਿਓ ਦਾ ਮਾੜਾ ਜਿਹਾ ਹਲਾਈ ਹਾਂ ਜੀ ਹੁਣ ਇਹ ਚ ਗੁੜ ਪਾਈਏ ਜੀ। ਉਹ ਨਾ ਗੁੜ ਨਹੀਂ ਪਾਣਾ, ਹੋਰ ਕੀ ਪਾਣਾ ਇਹ ਚ? ਆਟਾ ਪਾ ਪਹਿਲਾਂ। ਐਦਾਂ ਆਟਾ ਭੁੰਨਣਾ ਕਿ ਸੁੱਕਾ ਹੀ? ਹੋਰ ਘਿਓ ਚਾ ਪੱਤ ਤਾਂ ਬਣੇਗੀ ਗੁੜ ਨਾਲ ਹੀ ਇਹ। ਓਹੋ ਹਾਂ ਕੀ ਹੋ ਗਿਆ? ਤੂੰ ਕਿਵੇਂ ਬਣਾਉਂਦਾ ਰਿਹਾ ਸੀ ਅੱਗੇ? ਆਹੋ ਨਹੀਂ ਮੈਂ ਕਿਹਾ ਵੀ ਤੂੰ ਵੀ ਇਦਾਂ ਹੀ ਬਣਾਉਂਦਾ ਰਿਹਾ, ਤੂੰ ਕਿਤੇ ਗੁੜ ਤਾਂ ਨਹੀਂ ਪਾਉਂਦਾ ਰਿਹਾ ਘਿਓ 'ਚ? ਨਹੀਂ ਉਹ ਤਾਂ ਬਾਅਦ ਵਿੱਚ ਪਾ। ਚਲੋ ਬਸ ਤੇ ਆਪਾਂ ਘਿਓ ਹੋਰ ਪਾ ਲੈਣੇ ਆ, ਇਹਦੇ 'ਚ ਆਹ ਸਾਰਾ ਪਾ ਲਈਏ। ਪਾਲਾ ਕਿ ਹੋਰ ਪਾਣਾ ਤੇ ਪਾਲਾ ਕੀ ਆ? ਆਹ ਤਾਂ ਪੱਕ ਜੂਗਾ। ਆਹੋ ਤੇ ਕੋਈ ਨਹੀਂ ਹਰਜ। ਲਿਓ ਘਿਓ ਪਾ ਲਓ ਹੋਰ ਥੋੜਾ ਜਿਹਾ, ਕਿੰਨਾ ਕੁ ਪਾਣਾ? ਘਿਓ ਐਡਾ ਬਹੁਤਾ ਨਹੀਂ ਪੈਣਾ ਇਹਦੇ 'ਚ ਬਸ। ਅੱਛਾ ਇਹ ਜੇ ਸਿਆਲਾ ਹੋਵੇ ਨਾ ਹਾਂ ਫਿਰ ਪਕਾਓ ਤੀਲਾਂ ਦਾ ਤੇਲ ਪਾ ਲੈਂਦੇ। ਅੱਛਾ ਤੇ ਹੁਣ ਕਹਿ ਲਓ ਵੀ ਅੱਛਾ ਜਾਂਦਾ ਸਿਆਲਾ ਤੇ ਆਂਦੀਆਂ ਗਰਮੀਆਂ। ਹਾਂਜੀ ਹੁਣ ਅਸੀਂ ਘਿਓ ਪਾ ਲਿਆ। ਹਾਂ ਹਲਾਈ ਜਾ ਵਾਹ ਜੀ ਵਾਹ। ਖੁਸ਼ਬੂ ਨਹੀਂ ਆਈ ਹਜੇ? ਨਹੀਂ ਆ ਜੂਗੀ, ਹਜੇ ਭੁੱਜਿਆ ਨਹੀਂ ਨਾ। ਹਜੇ ਭੁੱਜਿਆ ਨਹੀਂ, ਸਵਾਰ ਕੇ ਜਦੋਂ ਭੁੱਜਿਆ ਗਿਆ ਨਾ ਜੀ ਫਿਰ ਖੁਸ਼ਬੂ ਆਊਗੀ। ਬਾ ਹੁਣ ਅੱਗ ਲੱਗ ਗਈ, ਧਿਆਨ ਕਰੀ ਬਈ ਹੁਣ ਤੇਰਾ ਆਟਾ ਭੁੰਨ ਲੈਣ ਦੇ। ਆਟਾ ਲੈ ਵੀ ਹੁਣ ਤੇਰਾ ਧਿਆਨ ਕਰੀ, ਅੱਗ ਲੱਕੜੀਆਂ ਨੂੰ ਲੱਗ ਗਈ ਆ, ਅੱਗ ਹੋ ਗਈ ਤੇਜ਼ ਤੇ ਆਟਾ ਸੜੇ ਨਾ। ਹਲਾਈ ਜਾਈ ਹੁਣ। ਉਹ ਚੱਲ ਨਹੀਂ ਯਾਰ ਮੁੜ ਵੀ ਡੰਗਰ ਹੀ ਆ ਭਾਵੇਂ, ਪਰ ਤੁਸੀਂ ਅਸਲ ਚੀਜ਼ ਬਣਾਓਗੇ ਤੁਸੀਂ ਜ਼ਰੂਰ ਛਾੜਨਾ। ਹਲਾਈ ਜਾਓ, ਆਓ ਹੀ ਨਾ ਤੁਸੀਂ ਹਲਾਈ ਜਾਓ ਨਾ। ਚਲੋ ਫਿਰ ਸੜੇ ਤਾਂ ਨਾ ਇੱਕ ਜਗ੍ਹਾ ਤੇ। ਰਾਣਾ ਉੱਠ ਕੇ ਆ ਜੁੱਤੀ ਪਾ। ਵਾਹ ਜੀ ਵਾਹ। ਲੋ ਜੀ ਇਹ ਕੰਮ ਵਾਹ ਤੂੰ ਐਵੇਂ ਇੰਨੀ ਦੇਰ ਦਾ ਰੌਲਾ ਪਾਈ ਜਾ ਰਿਹਾ ਸੀ ਵੀ ਪੱਤ ਮੈਂ ਤੈਨੂੰ ਪਹਿਲੇ ਕਹਿ ਰਿਹਾ ਸੀ ਵੀ ਸਿੱਧਾ ਜਿਹਾ ਤੂੰ ਹਲਵਾ ਕਹਿ, ਇਹ ਤਾਂ ਹਲਵੇ ਦਾ ਫਾਰਮੂਲਾ ਹਲਵਾ ਹੈ। ਵੀ ਇਹ ਤਾਂ ਹਲਵਾ ਦਾ ਹਲਵੇ ਦਾ ਵਾ। ਇਹਦੇ 'ਚ ਤਾਂ ਬਲਕਿ ਦੱਸਾਂ ਕਿਆ ਵਾ, ਇਹ ਪਹਿਲੋਂ ਘਰਾਂ 'ਚ ਨਾ ਆਟੇ ਵਾਲਾ ਹਲਵਾ ਬਣਦਾ ਸੀ ਜਿਹੜਾ। ਆਟੇ ਵਾਲਾ ਇਹਦੇ 'ਚ ਇਹੀ ਹੁੰਦਾ ਸੀ ਵੀ ਉਸ 'ਚ ਫਿਰ ਬਾਅਦ 'ਚ ਜੋ ਵੀ ਖੰਡ, ਦੇਸੀ ਖੰਡ ਪਾ ਲਓ ਜਾਂ ਚੀਨੀ ਪਾ ਲਓ ਜਾਂ ਗੁੜ ਪਾ ਲਓ। ਲੇਕਿਨ ਇਸ ਨੂੰ ਨਾ ਆਟੇ ਨੂੰ ਵਾਵਾ ਵੀ ਸਾੜਨਾ ਨਹੀਂ, ਲੇਕਿਨ ਅਲਬੱਤਾ ਭੁੰਨਣਾ ਜਿਹੜਾ ਵਾ ਨਾ। ਕੋਈ ਗੱਲ ਨਹੀਂ ਯਾਰ ਦੇਬੀ ਦੀ ਕਾਲ ਆਈ ਸੀ। ਦੇਬੀ ਦੀ ਗੱਲ ਕਰਦੇ ਹਾਂ। ਆ ਗੱਲ ਕਰਦੇ ਰਹਿਣਾ ਸਾਹਿਬ। ਹਾਂਜੀ ਤੇ ਉਹ
ਇਹ ਤਾਂ ਹਲਵਾ ਪਹਿਲੇ ਬਹੁਤ ਸਾਰਾ ਜਿਹੜਾ ਵਾ ਨਾ, ਸੂਜੀ ਵਾਲਾ ਤਾਂ ਹਲਵਾ ਐਡਾ ਮਜ਼ੇਦਾਰ ਹੁੰਦਾ ਹੀ ਨਹੀਂ, ਆਟੇ ਵਾਲਾ ਹਲਵਾ ਜ਼ਿਆਦਾ ਮਜ਼ੇਦਾਰ ਹੁੰਦਾ ਵਾ। ਅੱਛਾ ਡੰਗਰਾਂ ਵਾਸਤੇ ਬਣਾਉਂਦੇ ਸੀਗੇ, ਨਾਲ ਆਪ ਖਾਈ ਜਾਣਾ। ਹਾਂ ਨਹੀਂ ਵੈਸੇ ਘਰਾਂ 'ਚ ਵੀ ਬਣਦਾ ਪੁਰਾਣੀ ਸੀ ਗੱਲ ਦੱਸਦਾ, ਜਦੋਂ ਬੀਬੀਆਂ ਅੱਗੇ ਬਣਾਉਂਦੀਆਂ ਸੀ ਨਾ, ਤੇ ਅਸੀਂ ਵੀ ਨਾਲ ਖਾਣਾ ਨਾਲ। ਭਈ ਯਾਰ ਪਹਿਲਾਂ ਦੇਸੀ ਜਿਹਾ ਹਿਸਾਬ ਕਿਤਾਬ ਹੁੰਦਾ ਸੀ ਨਾ, ਵੀ ਕੋਈ ਚੀਜ਼ ਬਾਹਰੋਂ ਨਾ ਲਿਆਣੀ ਪਵੇ, ਘਿਓ ਦੇਸੀ ਹੁੰਦਾ ਸੀ, ਆਟਾ ਹੁੰਦਾ ਸੀ ਘਰ, ਹੈਂ ਮਿੱਠਾ ਘਰ ਹੁੰਦਾ ਸੀ, ਵੀ ਚਲੋ ਜਿਹੜਾ ਵਾ ਨਾ ਕਰ ਲਓ, ਇਹੀ ਹਿਸਾਬ ਕਿਤਾਬ। ਇਹਦਾ ਫਾਇਦਾ ਤਾਂ ਦੱਸੋ ਕੀ ਹੈਂ ਇਹਦਾ ਫਾਇਦਾ ਡੰਗਰਾਂ ਨੂੰ? ਵੀ ਡੰਗਰਾਂ ਨੂੰ ਤਾਂ ਦੇਖੋ ਥਿੰਦਾ ਵੀ ਇੱਕ ਜਿਹੜਾ ਵਾ ਆਂਦਾ ਵਾ, ਤੇ ਆਟਾ ਵੀ ਆ ਜਾਂਦਾ ਵਾ। ਜਾਨਵਰ ਤਕੜਾ ਹੁੰਦਾ ਵਾ ਜਿਹੜਾ ਵਾ। ਹਾਂ ਬਾਈ ਫਾਇਦਾ ਹੀ ਆ ਵੀ ਡੰਗਰ ਨੂੰ ਹੱਡੀਆਂ ਉੱਡੀਆਂ ਲੈ। ਅਸਲ 'ਚ ਦੱਸਾਂ ਕਿ ਰੌਲਾ ਇਹ ਆ ਬੂਟੇ ਨਾ, ਇਹ ਲਾਵਟ ਦਾ ਸਾਡੇ ਨਾਲ ਸ਼ਰਤ ਹੈ। ਇਹ ਕਹਿੰਦਾ ਵੀ ਮੈਂ ਮਹੀਨੇ 'ਚ ਗਾਂ ਨੂੰ ਨਾ, ਅਸੀਂ ਇਹਨੂੰ ਚੈੱਕ ਰਹੇ ਸੀ ਵੀ ਆ ਕਿਆ ਨਮੂਨਾ ਜਾਂ ਗਾਂ ਜਿਹੜਾ ਨਾ ਲੈਣ ਦੀ ਤੂੰ, ਇਹ ਕਹਿੰਦਾ ਹੁਣ ਮੈਂ ਮਹੀਨੇ 'ਚ ਨਾ ਇਹ ਗਾਂ ਨੂੰ ਬਦਲ ਕੇ ਦਿਖਾਉਂ। ਹਲੇ ਦਿਨ ਹੋਏ ਆ 4 ਹੈ, ਤੇ ਇਹ ਹੁਣ ਕੋਸ਼ਿਸ਼ ਚਲੋ ਕਰ ਲੈ ਆਪਣੀ, ਯਾਨੀ ਕਿ ਜਿਹੜਾ ਨਾ ਟਰਾਈ ਪੂਰਾ ਮਹੀਨਾ ਹੈ ਇਸ ਕੋਲ। ਰਾਣਾ ਜੀ ਇਹ ਆ ਸਿਆਣਿਆਂ ਦੀਆਂ ਗੱਲਾਂ। ਹਾਂ ਤਾਕਤ ਕਹਿੰਦੇ ਆ ਬਗੈਰ ਜਗ੍ਹਾ ਤੋਂ ਤੋੜ ਦਿੰਦੀ ਹੈ। ਜਿੱਥੋਂ ਸ਼ਾਇਦ ਨਾ ਟੁੱਟਣ ਵਾਲੀ ਹੋਵੇ ਨਾ, ਤਾਕਤ ਜਿਹੜੀ ਆ ਉੱਥੋਂ ਵੀ ਤੋੜ ਦਿੰਦੀ ਹੈ। ਲਿੱਸੇ ਟੱਟੂ ਤੇ ਮੋਟੇ ਘੋੜੇ, ਇਹ ਤੁਹਾਨੂੰ ਅੱਜ ਮਾਲੂਮ ਹੁੰਦੀ ਵੀ ਜੇ ਇਹ ਗਾਂ ਇਹਦੇ ਤੇ ਹੁਣ 4 ਦਿਨ ਲਾਤੇ ਨਾ ਸਰੋਏ ਨੇ, ਇਹਦੇ ਤੇ ਕੱਪੜੇ ਆ ਗਏ ਨਾ ਗਾਂ ਤੇ, ਗਾਂ ਨਸਲੋਂ ਮਾੜੀ ਨਹੀਂ ਹੈ। ਨਹੀਂ ਗਾਂ ਤਾਂ ਉਹ ਤਾਂ ਚੰਗੀ ਆ, ਮੈਂ ਤਾਂ ਸਿਰਫ ਨਸਲੋਂ ਮਾੜੀ ਕੋਈ ਨਹੀਂ ਗਾਂ। ਜੇ ਗਾਂ ਤੇ ਆ ਗਿਆ ਕੱਪੜੇ ਤੇ ਗਾਂ ਤੈਨੂੰ ਦੱਸੂਗੀ ਵੀ ਮੈਂ ਕੀ ਸ਼ੈ ਨਹੀਂ। ਹਜੇ ਨਹੀਂ ਆਉਣ ਵਾਲੀ ਹੈ। ਹਲਾਓ ਹਲਾਓ ਵਾਹ ਸੂਏ ਹਲਾਓ ਨਹੀਂ ਕਿਉਂ ਸ਼ੇਰੋ ਥੋੜਾ ਹਲਾਓ। ਚਲੋ ਖੈਰ ਹਜੇ ਨਹੀਂ ਕਿਉਂਕਿ ਉਹ ਕਹਿੰਦੇ ਨੀਤਾਂ ਦਾ ਦਰਮਦਾਰ, ਅਮਲਾਂ ਦਾ ਦਰਮਦਾਰ ਨੀਤਾਂ, ਕਿਉਂਕਿ ਇਹਦੀ ਬਕੌਲ ਇਹਦੇ ਵੀ ਇਹਦੀ ਨੀਅਤ ਇਹ ਸੀ ਵੀ ਚਲੋ ਵੀ ਉੱਥੇ ਇਹਦੀ ਹਾਲਤ ਗਾਂ ਦੀ ਮਾੜੀ ਸੀ ਵੀ ਇੱਥੇ ਇਹ ਇਸ ਗੱਲੋਂ ਤਾਂ ਠੀਕ ਆ। ਜੇ ਕਾਰੋਬਾਰ ਹੀ ਹੈ ਉਹ ਫੇਰ ਨਹੀਂ। ਪਾਓ ਜੀ ਹਾਂ ਪਾਓ ਜੀ ਪਾਓ, ਕਿਉਂਕਿ ਨੇਕੀ ਤਾਂ ਕਾਰੋਬਾਰ ਨਹੀਂ ਨਾ ਦੇਖਿਆ ਜਾਂਦਾ। ਹਾਂ ਨਹੀਂ ਉਹ ਕੋਈ ਰੌਲਾ ਨਹੀਂ ਆ। ਕਾਰੋਬਾਰ ਬੰਦਾ ਕਰੇ ਨਾ ਜੀ, ਤੇ ਕਾਰੋਬਾਰ ਵੀ ਫਿਰ ਕੋਈ ਨਹੀਂ ਜ਼ਿੰਦਗੀ ਦਾ ਹਿੱਸਾ ਜੀ। ਚਲੋ ਜੀ ਹਿਲਾ ਦਿਓ ਜੀ, ਹਿਲਾ ਦਿਓ ਸ਼ੇਰੋ, ਹਿਲਾ ਦਿਓ। ਆਪ ਫੜ ਕੇ ਹਲਾਈ ਯਾਰ ਤੁਹਾਨੂੰ ਮੁੰਡੇ। ਹੋਰ ਕਰੀ ਕੋਈ ਟੈਨਸ਼ਨ ਨਾ ਲੈ। ਸਾਰੇ ਪਰਦੇ बल्दी भी आ बल्दी भी ਆ ਬਸ ਗੋੜ ਦੀਆਂ ਡੜੀਆਂ ਜਿਹੜੀਆਂ ਨਾ ਕੁਛ ਖੁਰ ਜਾਣੀਆਂ ਖੁਰ ਜਾਣੀਆਂ ਕੁਛ ਵੀ ਜਦੋਂ ਤੱਕ ਠੰਡਾ ਹੋਣਾ ਨਾ ਇਹਨੂੰ ਹੇਠਾਂ ਲਾਣਾ, ਤੇ ਇਹ ਫਿਰ ਇਧਰ ਨਹੀਂ ਉਧਰ ਪਰਲੇ ਪਾਸੋਂ ਸੇਕ ਸੀ ਨਾ, ਇਧਰ ਆ ਜਾਂਦਾ ਪਰਦੇ ਲਾ। ਨਹੀਂ ਰਹਿਣ ਤੋਂ ਬਲ ਰਹੀ ਹੈ, ਠੀਕ ਹੈ ਉਹ ਬਲ ਰਹੀ ਹੈ ਲੱਕ। ਇਹ ਤੁਹਾਡੇ ਪਿੰਡ 'ਚ ਇਹਨਾਂ ਨੂੰ ਕੀ ਸੱਦਦੇ ਆ? ਨਹੀਂ ਉੱਥੇ ਚਿੰਗ ਮਿੰਗ ਕਰ ਸਕਦੇ ਆ ਹੈ ਵੀ ਸਾਡਾ ਪਿੰਡ ਜਿਹੜਾ ਵਾ ਬੰਗਾਲ ਚ ਹੈ ਜਾਂ ਕੋਈ ਸਾਊਥ ਇੰਡੀਅਨ ਜਿਹੜਾ ਪਤੌਰ। ਕੋਈ ਬੰਦੇ ਨਾ ਜੀ ਜਿਹੜਾ ਆ ਛੱਲੀ ਦਾ ਹੁੰਦਾ ਨਾ ਪੜਦਾ, ਪਤੌਰ ਨੂੰ ਪੜਦਾ ਸਾਧਦੇ ਆ, ਕਿਸੇ ਪਾਸੇ ਪਤੌਰ ਸਾਧਦੇ। ਤਾਂ ਮੈਂ ਪੁੱਛਿਆ ਸੀ, ਤੁਸੀਂ ਅੱਗੋਂ ਕਹਿੰਦੇ ਆ ਜੀ ਮੈਂ ਇੱਕ ਬੰਗਾਲੀ ਹਾਂ। ਨਹੀਂ ਵੀ ਤੂੰ ਦੇਖ ਵੀ ਤੁਸੀਂ ਅੰਬਾਲੀਏ ਆ, ਵੀ ਸਾਡੇ ਨਾਨਕਿਆਂ 'ਚ ਜਿਹੜਾ ਵਾ, ਤੇ ਅਸੀਂ ਵੀ ਲੁਧਿਆਣਾ ਜਲੰਧਰ ਅੰਮ੍ਰਿਤਸਰ ਵੀ ਇੱਥੇ ਜ਼ਬਾਨ ਦਾ ਇੰਨਾ ਕਿੰਨਾ ਕੁ ਫਰਕ ਪੈ ਗਿਆ ਜਿਹੜਾ ਵਾ। ਹਾਂ ਚਲੋ ਭਾਈ ਪਤੌਰ ਕਹਿ ਲਓ ਹਾਂ। ਆ ਫਲਿਆਓ ਭਾਂਡੇ ਤੁਹਾਨੂੰ ਦੇਵਾਂ ਪਤਾ। ਆਹੋ ਭਾਂਡੇ ਰੋਜ਼ੇ ਰੋਜ਼ੇ ਨਾ ਹੁੰਦੇ ਤੇ ਬਥੇਰੇ ਜਿਹੜਾ ਵਾ ਨਾ। ਹਾਂ ਕਿਉਂ ਕਾਹਨੂੰ ਚੰਗਾ ਭਲਾ ਸਿਆਣਾ ਬੰਦਾ। ਮੈਂ ਕਿਹਾ ਵੀ ਸ਼ਾਇਦ ਉੱਚਾ ਪਿੰਡਾ, ਸ਼ਾਇਦ ਉੱਥੇ ਸੇਕ ਨਾ ਪਹੁੰਚਿਆ ਹੋਵੇ। ਆਹੋ ਲਓ ਜੀ ਦੇ ਦੇਣਾ, ਅੱਗੇ ਰੱਖਣਾ, ਡੰਗਰ ਉਹ ਖਾ ਜਾਣਾ ਐਵੇਂ ਖਾ ਜਾਣਾ। ਘਿਓ ਥੋੜਾ ਜਿਹਾ ਘੱਟ ਆ ਹਜੇ ਵੀ, ਇਹ ਤਾਂ ਘਿਓ ਵਿੱਚ ਤੁਰਿਆ ਫਿਰੇ। ਨਹੀਂ ਫਿਰ ਆਟਾ ਘੱਟ ਪਾਣਾ ਸੀ ਨਾ। ਹਾਂ ਮਾੜੀ ਹੀ ਆ ਫਿਰ ਨਾ ਜੀ। ਡੰਗਰ ਉਦਾਂ ਹਾਂ ਬਾਦ ਆਦਮੀ ਕਰ ਜਾਂਦਾ ਡੰਗਰ। ਬਸ ਇੱਥੇ ਘਿਓ ਇਹਦਾ ਠੀਕ ਆ ਜੀ। ਅਗਰ ਜੇ ਤੁਸੀਂ ਰੱਖਣਾ ਹੋਵੇ ਨਾ ਇਹਨੂੰ ਤਾਰ, ਤੇ ਫਿਰ ਥੋੜਾ ਜਿਹਾ ਆਟਾ ਪਾਇਓ ਕੱਲ ਨੂੰ, ਥੋੜਾ ਘਿਓ ਇੰਨਾ ਹੀ ਪਾਇਓ, ਇਸ ਤੋਂ ਵੱਧ ਨਾ ਪਾਇਆ ਜੇ। ਠੀਕ ਆ ਹਾਂ ਚਲੋ ਜੀ, ਫਿਰ ਤਾਰ ਹੋ ਜਾਊਗਾ। ਇਹ ਜੀ ਅਸੀਂ ਅੱਜ ਇਫਤਾਰੀ ਬਣਾਈ ਸੀ ਡੰਗਰਾਂ ਦੀ, ਜਿਹੜੀ ਤੁਹਾਡੇ ਤੱਕ ਅਸੀਂ ਪਹੁੰਚਾਤੀ। ਅੱਗੇ ਅਸੀਂ ਆਪਣੀ ਇਫਤਾਰੀ ਬਣਾਉਂਦੇ ਆ, ਤੇ ਇਦਾਂ ਅੱਜ ਅਸੀਂ ਡੰਗਰਾਂ ਦੀ ਬਣਾਈ। ਉਹ ਕੀ ਬਾਤ ਹੈ ਜੀ। ਫਿਰ ਮਿਹਰਬਾਨੀ ਜੀ, ਦੁਆਵਾਂ 'ਚ ਯਾਦ ਰੱਖਿਓ। ਅੱਲਾ ਖੈਰ। ਅੱਲਾ ਖੈਰ।
ਹੁਣ ਕਰੋਗਾ ਤੁਸੀਂ ਆਪਣੀਆਂ ਜੀ ਘਰੋਂ ਜਾ ਕੇ ਕਰਨੀ ਤੇ ਰਾਣਾ ਸੁਣ ਲੈ ਹੁਣ ਅਖੀਰ ਤੇ ਜਾਂਦੀ ਵਾਰੀ ਜਿਹੜੀ ਆਹ ਗੱਲ ਕੀਤੀ ਨਾ ਟਾਈਮ ਥੋੜਾ ਰਹਿ ਵੀ ਅਫਤਾਰੀ ਜਾ ਕੇ ਕਰਿਆ ਜੇ ਉਹ ਮੈਂ ਤਾਂ ਪਹਿਲੇ ਨਹੀਂ ਸੁਣਾਇਆ ਸੀ ਵੀ ਆਪਣਾ ਕਹਿੰਦੇ ਲੈ ਆਣਾ ਆਪਣੀ ਖਾਇਆ ਹੀ ਤੇ ਸਾਡੀ ਲੈ ਆਈ ਹੈ ਤੇ ਬਿਸਤਰਾ ਜਿਹੜਾ ਵਾ ਨਾ ਆਪਣਾ ਬੈਂਚ ਜਿਹੜਾ ਵਾ ਮੰਨ ਲਈ ਮੈਂ ਵੀ ਆ ਜਾਊਂਗਾ ਮੈਂ ਵੀ ਉੱਥੇ ਸੌਂ ਜਾਊਂਗਾ ਇਹ ਹੈ ਉਹੀ ਆ ਉਹੀ ਗੱਲ ਤਾਂ ਉੱਥੇ ਜਾਈ ਖੜੀ ਆ ਬਸ ਇਸ਼ਤਿਹਾਰ ਨਹੀਂ ਦਿੱਤਾ ਪਰ ਬਾਕੀ ਇਹ ਗੱਲ ਜਿਹੜੀ ਇੱਕ ਕਹਿ ਰਿਹਾ ਸੀ ਨਾ ਖੁਸ਼ਬੋਲੀ ਉਹ ਗੱਲ ਇਹਦੀ ਠੀਕ ਆ ਕਿਉਂਕਿ ਡੰਗਰ ਜਿਹੜਾ ਨਾ ਪਹਿਲੇ ਸੁੰਘਦਾ ਵਾ ਫਿਰ ਖਾਂਦਾ ਬੰਦਾ ਪਹਿਲੇ ਦੇਖਦਾ ਫਿਰ ਖਾਂਦਾ ਬੰਦਾ ਪਹਿਲੇ ਅੱਖਾਂ ਨਾਲ ਯਾਨੀ ਕਿ ਖਾਏਗਾ ਤੇ ਫਿਰ ਮੂੰਹ ਨਾਲ ਖਾਏਗਾ ਡੰਗਰ ਪਹਿਲੇ ਨੱਕ ਨਾਲ ਜਿਹੜਾ ਨਾ ਇਸੇ ਕਰਕੇ ਜਿਹੜੀ ਚੀਜ਼ਾਂ ਨੂੰ ਕਈਆਂ ਨੂੰ ਡੰਗਰ ਨਹੀਂ ਨਾ ਖਾਂਦੇ ਉਹ ਚੋਕਰ ਦੀ ਸਮੈਲ ਚੰਗੀ ਹੁੰਦੀ ਆ ਹਾਂਜੀ ਉਹਦੇ ਦੇ ਦੋ ਤੇ ਕੈਲਸ਼ੀਅਮ ਖਾ ਜਾਂਦਾ ਇਹ ਨਾ ਜੀ ਮੈਂ ਤੁਸੀਂ ਦੇਖਿਆ ਹੋਣਾ ਅਸੀਂ ਅਜੇ ਨਾ ਜਿਹੜਾ ਕੁਝ ਬਣਾਇਆ ਨਾ ਨਿਕਸੁਕ ਵੀ ਹਜੇ ਅਸੀਂ ਦਿੱਤਾ ਨਹੀਂ ਡੰਗਰਾਂ ਨੂੰ ਜਦੋਂ ਪਾਣੀ ਪਿਲਾ ਲਾਂਗੇ ਨਾ ਵੀ ਮੁੜ ਕੇ ਅਸੀਂ ਪਾਣੀ ਨਹੀਂ ਜਿਹੜਾ ਪਿਲਾਣਾ ਵੀ ਰਾਤ ਸਾਰੀ ਇਦਾਂ ਰਹਿਣਗੇ ਰਾਤ ਇੱਦਾਂ ਹੀ ਰਹਿਣਾ ਅਖੀਰਲਾ ਪਾਣੀ ਪਿਲਾ ਕੇ ਸ਼ਾਮ ਨੂੰ ਤੇ ਆ ਨਿਕਸੁਕ ਸਾਰਾ ਅਸੀਂ ਦੇ ਦੇਣਾ ਗੰਡੇ ਵੀ ਨਿੱਕੀਆਂ ਵੱਡਿਆਂ ਨੂੰ ਸਾਰਿਆਂ ਨੂੰ ਦੇ ਕੇ ਇਦਾਂ ਚੰਗਾ ਜੀ ਮਿਹਰਬਾਨੀ ਜਿਉਂਦੇ ਵਾਸਤੇ ਰਹੋ ਜੀ ਚਾਚਾ ਬੂਟੇ ਅਸਲਾਮ ਅਲੈਕੁਮ ਅੱਲਾ ਦੇ ਸਪੋਰ ਜੀ ਅੱਲਾ ਦੇ ਸਪੋਰ ਜੀ ਬੜੀ ਮਿਹਰਬਾਨੀ